ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਹੈ। ਸੋ ਨਾਲ ਜੋੜਦੇ ਹਾਂ ਪ੍ਰੋਗਰਾਮ ਦੇ ਵਿੱਚ ਪੂਨੀਆ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਰੁੱਖ ਕਰਦੇ ਹਾਂ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਅਹਿਮਦਾਬਾਦ ਪਲੇਨ ਕ੍ਰੈਸ਼ ਨੂੰ ਬੇਸ਼ੱਕ ਕਾਫੀ ਦਿਨ ਹੋ ਚੁੱਕੇ ਨੇ, ਪਰ ਫਿਲਹਾਲ ਵੀ ਸੁਰਖੀਆਂ ਦੇ ਵਿੱਚ ਹੀ ਹੈ ਉਹ ਪਲੇਨ ਕ੍ਰੈਸ਼, ਕਿਉਂਕਿ ਪਹਿਲਾਂ ਜਿੱਥੇ ਆਪਾਂ ਚਰਚਾ ਕਰਦੇ ਸੀ ਕਿ ਕਿੰਨੇ ਲੋਕਾਂ ਦਾ DNA ਟੈਸਟ ਮੈਚ ਕਰ ਲਿਆ ਗਿਆ ਹੈ, ਜਿਹੜੇ ਸ਼ਵ ਸੀ ਉਹ ਦੇ ਦਿੱਤੇ ਗਏ ਨੇ ਪਰਿਵਾਰਾਂ ਨੂੰ, ਜਾਂ ਫਿਰ ਬਲੈਕ ਬਾਕਸ ਦੀ ਆਪਾਂ ਗੱਲ ਕਰ ਰਹੇ ਸੀ। ਪਰ ਹੁਣ ਇਸ ਤੋਂ ਅੱਗੇ ਗੱਲ ਜੇਕਰ ਆਪਾਂ ਕਰੀਏ ਤਾਂ ਗੱਲ ਮੁਆਵਜ਼ੇ ਦੀ ਆ ਰਹੀ ਹੈ। ਇਹ ਇਲਜ਼ਾਮ ਲੱਗ ਰਹੇ ਨੇ ਇਸ 에ਅਰਲਾਈਨ ਦੇ ਉੱਪਰ ਕਿ ਮੁਆਵਜ਼ਾ ਦੇਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ 에ਅਰਲਾਈਨ। 1050 ਕਰੋੜ ਰੁਪਏ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਾਰਾ ਮਾਜਰਾ ਕੀ ਹੈ ਜੀ? ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿਹੜੀ ਏਅਰਲਾਈਨ ਹੈ ਉਹ ਪੈਸੇ ਬਚਾਉਣਾ ਚਾਹ ਰਹੀ ਹੈ ਅਤੇ ਇਹ ਆਰੋਪ ਲਾਇਆ ਬ੍ਰਿਟੇਨ ਦੀ ਜਿਹੜੀ ਕਾਨੂੰਨੀ ਫਰਮ ਹੈ ਸਟੀਵਾਰਟਸ, ਉਹਨਾਂ ਦੇ ਵਕੀਲ ਨੇ। ਬੇਸਿਕਲੀ ਜਿਹੜੇ ਇਸ ਜਿਹੜਾ ਏਅਰਪਲੇਨ ਕ੍ਰੈਸ਼ ਹੋਇਆ ਇਹਦੇ 'ਚ ਤਕਰੀਬਨ 43 ਬ੍ਰਿਟਿਸ਼ ਸਿਟੀਜ਼ਨ ਸੀ। ਉਹਨਾਂ 'ਚੋਂ 40 ਜਣਿਆਂ ਦਾ ਕੇਸ ਪੀਟਰ ਨੀਨਨ ਹੋਰੀ ਲੜ ਰਹੇ ਨੇ ਅਤੇ ਪੀਟਰ ਨੀਨਨ ਹੋਰਾਂ ਨੇ ਦੀ ਫਰਮ ਨੇ ਇਹ ਦਾਅਵਾ ਕੀਤਾ ਹੈਗਾ ਕਿ ਉਹ ਏਅਰ ਇੰਡੀਆ ਤੋਂ ਜਦੋਂ ਮੁਆਵਜ਼ਾ ਉਹਨਾਂ ਨੇ ਮੰਗਿਆ, ਉਸ ਤੋਂ ਬਾਅਦ ਉਹਨਾਂ ਨੇ ਪਰਿਵਾਰਾਂ ਦੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਉਹ ਮੰਗੀ ਜਿਹਦਾ ਕਿ ਉਹਨਾਂ ਦਾ ਹੱਕ ਹੈ ਨਹੀਂ, ਮਤਲਬ ਉਹ ਮੰਗਣੀਆਂ। ਅਤੇ ਹਾਲਾਂਕਿ ਇਹ ਜਿਹੜੀ ਏਅਰ ਇੰਡੀਆ ਉਹਨੇ ਉਹਨਾਂ ਆਰੋਪਾਂ ਤੋਂ ਨਕਾਰਿਆ ਗਾ ਕਿ ਕਿਹਾ ਹੈਗਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈ। ਬੇਸਿਕਲੀ ਜਿਹੜਾ ਮੈਡੀਕਲ ਹੋਸਟਲ ਹੈ ਉਹ ਉੱਥੇ ਵੀ 29 ਲੋਕਾਂ ਦੀ ਡੈਥ ਹੋਈ ਸੀਗੀ, ਜਿਹੜੇ ਕਿ ਉਸ ਮੈਡੀਕਲ ਹੋਸਟਲ 'ਚ ਅੰਦਰ ਰੈਜ਼ੀਡੈਂਟ ਡਾਕਟਰ ਵਗੈਰਾ ਜਾਂ ਫਿਰ ਕਰਮਚਾਰੀ ਵਗੈਰਾ ਸੀ। ਉਹਨਾਂ ਨੂੰ ਵੀ ਜਿਹੜੀ ਇਹ ਏਅਰ ਇੰਡੀਆ ਹੈ ਇਹ ਕੋਈ ਵੀ ਵਿੱਤੀ ਸਹਾਇਤਾ ਜਾਂ ਮਦਦ ਨਹੀਂ ਦੇ ਰਹੀ ਹੈ, ਕੋਈ ਮੁਆਵਜ਼ਾ ਨਹੀਂ ਦੇ ਰਹੀ ਹੈ। ਤੁਸੀਂ ਯਾਦ ਕਰੋ ਜਦੋਂ ਇਹ ਏਅਰਪਲੇਨ ਕ੍ਰੈਸ਼ ਹੋਇਆ ਸੀ ਉਦੋਂ ਤੁਰੰਤ ਹੀ ਏਅਰ ਇੰਡੀਆ ਨੂੰ ਚਲਾਉਣ ਵਾਲੀ ਟਾਟਾ ਨੇ ਇਹ ਪਤਾ ਸੀਗਾ ਕਿ ਅਸੀਂ ਕਰੋੜ ਰੁਪਇਆ ਦੇਵਾਂਗੇ। ਉਦੋਂ ਮੈਂ ਟਵੀਟ ਕਰਕੇ ਦੱਸਿਆ ਸੀਗਾ ਕਿ ਜਿਹੜਾ ਇਹ ਕਰੋੜ ਰੁਪਇਆ ਆਪਣੇ ਪੱਲਿਓਂ ਦੇਣ ਦਾ ਦਾਅਵਾ ਕਰ ਰਹੇ ਨੇ ਇਹ ਗਲਤ ਹੈ, ਕਿਉਂਕਿ ਬੇਸਿਕਲੀ ਜਿਹੜਾ ਮੌਂਟਰੀਅਲ ਕਨਵੈਨਸ਼ਨ ਹੈ ਉਹਦੇ ਰੂਲਸ ਦੇ ਮੁਤਾਬਕ ਜਦੋਂ ਵੀ ਕੋਈ ਏਅਰਪਲੇਨ ਕ੍ਰੈਸ਼ ਹੁੰਦਾ ਹੈਗਾ ਅਤੇ ਤਕਰੀਬਨ 1.25 ਕਰੋੜ ਰੁਪਇਆ ਏਅਰਪਲੇਨ ਨੂੰ ਦੇਣਾ ਪੈਂਦਾ ਗਾ, ਅਤੇ ਉਹ ਇੰਸ਼ੋਰੈਂਸ ਕੰਪਨੀ ਦੀ ਪੋਕਟ ਤੋਂ ਜਾਂਦਾ ਗਾ, ਉਹ ਟਾਟਾ ਵਾਲੇ ਨਹੀਂ ਦੇ ਰਹੇ ਸੀਗੇ। ਅਤੇ ਹੁਣ ਤਾਂ ਮਤਲਬ ਇਹ ਨਿਕਲ ਕੇ ਆ ਰਿਹਾ ਹੈਗਾ ਕਿ ਜਿਹੜਾ ਉਹ ਇੰਸ਼ੋਰੈਂਸ ਵਾਲਾ ਪੈਸਾ ਹੈ ਉਹ ਹੀ ਨਹੀਂ ਦੇਣਾ ਚਾਹ ਰਹੇ, ਉਹਦੇ 'ਚ ਹੀ ਆਨਾਕਾਨੀ ਕਰ ਰਹੇ ਨੇ, ਲੋਕਾਂ ਤੋਂ ਸੈਂਸਿਟਿਵ ਇਨਫੋਰਮੇਸ਼ਨਾਂ ਪੁੱਛ ਰਹੇ ਨੇ। ਉਹਨਾਂ ਦਾ ਕੀ ਬਣੂਗਾ ਜੀ ਜਿਹੜੇ ਕਿ ਉਸ ਮੈਡੀਕਲ ਕਾਲਜ 'ਚ ਸੀਗੇ, ਨੀਚੇ ਆਪਣੀ ਮੈਸ 'ਚ ਖਾਣਾ ਖਾਣ ਆਏ ਹੋਏ ਸੀ, 29 ਜਣਿਆਂ ਦੀ ਡੈਥ ਹੋਈ ਹੈ, ਉਹਨਾਂ ਦਾ ਕੀ ਬਣੂਗਾ? ਉਹਨਾਂ ਬਾਰੇ ਵੀ ਕੁਛ ਨਹੀਂ ਕਹਿ ਰਹੇ। ਅਤੇ ਇਹ ਤਾਂ ਚਲੋ ਇੰਡੀਆ ਤੋਂ ਤਾਂ ਕੋਈ ਆਵਾਜ਼ ਉੱਠੀ ਨਹੀਂ ਹੈ ਜੇ, ਇਹ ਤਾਂ ਬ੍ਰਿਟੇਨ ਤੋਂ ਆਈ ਹੈ ਜੀ। ਬ੍ਰਿਟਿਸ਼ ਜਿਹੜੀ ਫਰਮ ਹੈ ਉਹਦੇ ਜਿਹੜੇ ਐਡਵੋਕੇਟ ਨੇ ਪੀਟਰ ਨੀਨਨ ਹੋਰੀ, ਉਹਨਾਂ ਨੇ ਇਹ ਦਾਅਵਾ ਕੀਤਾ ਕਿ ਸਾਡੇ ਕਲਾਇੰਟਸ ਤੋਂ ਇਹ ਸੈਂਸਿਟਿਵ ਜਾਣਕਾਰੀਆਂ ਲੈ ਰਹੇ ਹੈਗੇ ਆ ਅਤੇ ਜਿਹੜਾ ਪੈਸਾ ਹੈ ਉਹਨਾਂ ਦਾ ਮੁਆਵਜ਼ਾ ਹੈ ਉਹ ਦੇਣ 'ਚ ਆਨਾਕਾਨੀ ਕਰ ਰਹੇ ਨੇ। ਹੁਣ ਇਹ ਮਾਮਲਾ ਖਾਸਾ ਗਰਮਾਇਆ ਹੋਇਆ ਹੈ। ਮੈਨੂੰ ਲੱਗਦਾ ਗਾ ਕਿ ਏਅਰਪਲੇਨ 'ਤੇ ਦਬਾਅ ਪਊਗਾ ਅਤੇ ਸ਼ਾਇਦ ਦਬਾਅ ਹੇਠ ਆ ਕੇ ਉਹ ਇਹ ਸਾਰੇ ਮਾਮਲਿਆਂ ਨੂੰ ਸੁਲਝਾਵੇ। ਜੀ, ਸੋ ਅਗਲੀ ਜੇਕਰ ਖਬਰ ਤੇ ਆਪਾਂ ਇਹਦੇ 'ਚ ਚੱਲੀਏ। ਨਾ ਮਤਲਬ ਇਹ ਵੀ ਹੈ, ਇੱਕ ਹੋਰ ਸੈਂਸਿਟਿਵ ਜਾਣਕਾਰੀ ਹੈ। ਦੇਖੋ DGCA ਨੇ ਮਾਰਚ ਵਿੱਚ ਏਅਰ ਇੰਡੀਆ ਐਕਸਪ੍ਰੈਸ ਨੂੰ ਫਟਕਾਰਿਆ ਸੀਗਾ। ਉਹਦੇ 'ਚ ਜਿਹੜਾ ਇੰਜਨ ਦਾ A32 ਦੇ ਇੰਜਨ ਕੰਪੋਨੈਂਟਸ ਸੀਗੇ ਉਹ ਫਰਜ਼ੀ ਸੀਗੇ, ਉਹ ਬਦਲੇ ਨਹੀਂ ਸੀ, ਜਦ ਕਿ ਫਰਜ਼ੀ ਰਿਪੋਰਟ ਬਣਾ ਦਿੱਤੀ ਸੀ, ਉਦੋਂ ਵੀ ਇਹਨਾਂ ਨੂੰ ਫਟਕਾਰ ਪਈ ਸੀ। ਯਾਨੀ ਕਿ DGCA ਦੀ ਨਜ਼ਰ ਸੀਗੀ ਏਅਰ ਇੰਡੀਆ ਦੇ ਕਈ ਸਾਰੇ ਏਅਰਪਲੇਨਸ 'ਤੇ ਜਿੱਥੇ ਜਿਹੜੇ ਕੰਪੋਨੈਂਟਸ ਬਦਲੇ ਜਾਣੇ ਸੀ ਉਹਨਾਂ 'ਚ ਕਈ ਸਾਰੀਆਂ ਦਿੱਕਤਾਂ ਸੀਗੀਆਂ। ਈਵਨ ਕੁਆਲਿਟੀ ਮੈਨੇਜਰ ਨੂੰ ਲੈ ਕੇ ਵੀ ਗੱਲਾਂ ਆਈ ਸੀ ਕਿ ਜਿਹੜਾ ਕੁਆਲਿਟੀ ਮੈਨੇਜਰ ਹੈ ਉਹ ਚੰਗੇ ਤਰੀਕੇ ਨਾਲ ਏਅਰਪਲੇਨ ਦਾ ਉਹ ਕਰ ਨਹੀਂ ਰਿਹਾ, ਉਹਨਾਂ ਨੂੰ ਵੀ ਹਟਾਇਆ ਗਿਆ ਸੀਗਾ। ਅਤੇ
3 ਏਅਰਬਸ ਇੱਦਾਂ ਦੇ ਸੀਗੇ ਏਅਰ ਇੰਡੀਆ ਦੇ, ਜਿਨ੍ਹਾਂ ਨੂੰ ਬਿਨਾਂ ਹੀ ਜਾਂਚ ਕੀਤੇ, ਬਿਨਾਂ ਹੀ ਇਨਵੈਸਟੀਗੇਸ਼ਨ ਕੀਤੇ ਉਡਾ ਦਿੱਤਾ ਗਿਆ ਸੀਗਾ। ਇੱਕ ਦੁਬਈ ਰਿਆਦ ਦਾ ਸੀਗਾ, ਇੱਕ ਜੇਦਾ ਦਾ ਸੀਗਾ। ਉਹ ਵੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਏਅਰ ਇੰਡੀਆ ਕਿਸ ਕਿਸਮ ਦੀ ਆਪਾਂ ਕਹਿ ਲਈਏ ਕਿ ਹਰਕਤਾਂ ਕਰਦੀ ਰਹੀ ਹੈ। ਜੀ। ਅੱਗੇ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਡਿਪਟੀ ਆਰਮੀ ਚੀਫ ਬੋਲੇ ਨੇ, ਉਹ ਆਖ ਰਹੇ ਨੇ ਕਿ ਆਪਰੇਸ਼ਨ ਸੰਦੂਰ ਦੇ ਦੌਰਾਨ ਆਪਾਂ 3 ਦੁਸ਼ਮਣਾਂ ਦੇ ਨਾਲ ਕਹਿੰਦੇ ਲੜੇ ਆ। ਪਾਕਿਸਤਾਨ ਤਾਂ ਸੀਗਾ ਹੀ ਸੀਗਾ, ਕਹਿੰਦੇ ਪਾਕਿਸਤਾਨ ਨੂੰ ਚੀਨ ਅਤੇ ਤੁਰਕੀ ਦੀ ਜਿਹੜੀ ਮਦਦ ਮਿਲ ਰਹੀ ਸੀ, ਉਹਨਾਂ ਨੇ ਇਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਵੰਡ ਕੇ ਕਿਹਾ ਹੈ, ਤੁਸੀਂ ਉਸ ਤੇ ਚਾਨਣਾ ਪਾ ਦਿਓ। ਤੁਰਕੀ ਅਤੇ ਚੀਨ ਨਾਲ ਵੀ ਉਹਨਾਂ ਨੇ ਇੱਕ ਤਰੀਕੇ ਦਾ ਕਿਹਾ ਵੀ ਆਪਾਂ ਉਹਨਾਂ ਨਾਲ ਵੀ ਲੜ ਹੀ ਰਹੇ ਸੀ ਅਸਿੱਧੇ ਤਰੀਕੇ ਨਾਲ। ਬੇਸਿਕਲੀ ਦੇਖੋ, ਇਹ ਜਿਹੜੇ ਸਟੇਟਮੈਂਟਾਂ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ ਦੁਬਾਰੇ ਤੋਂ ਆਰਮੀ ਦੇ ਅਫਸਰਾਂ ਦੀਆਂ, ਉਹ ਬੇਸਿਕਲੀ ਜਿਹੜੀ ਪਿੱਛੇ 3-4 ਆਰਮੀ ਅਫਸਰਾਂ ਨੇ ਸਟੇਟਮੈਂਟਾਂ ਦਿੱਤੀਆਂ ਸੀਗੀਆਂ, ਉਹਨਾਂ ਦਾ ਰਿਕਵਰ ਤੁਸੀਂ ਮੰਨ ਕੇ ਚੱਲੋ। ਹੁਣ ਸ਼ਾਇਦ ਮੈਨੂੰ ਲੱਗਦਾ ਗਾ ਕਿ ਇੰਡੀਅਨ ਆਰਮੀ ਦੇ ਵੱਡੇ ਅਫਸਰਾਂ ਨੂੰ ਸਮਝਾ ਦਿੱਤਾ ਗਿਆ ਹੈ ਸਰਕਾਰ ਵੱਲੋਂ ਕਿ ਤੁਸੀਂ ਜਿਹੜੀ ਸੱਚਾਈ ਹੈਗੇ ਆ ਉਹ ਨਹੀਂ ਬੋਲੋਗੇ, ਜਿਹੜਾ ਆਪਾਂ ਕਹਿ ਲਈਏ ਕਿ ਉਹਨਾਂ ਨੇ ਨੈਰੇਟਿਵ ਸਿਰਜਿਆ ਹੋਇਆ ਸਿਰਫ ਉਹ ਹੀ ਬੋਲੋਗੇ। ਅਤੇ ਇਹ ਨੈਰੇਟਿਵ ਤਾਂ ਹੈਗਾ ਹੀ ਜੀ, ਅਤੇ ਇਹਦੇ 'ਚ ਕੁਛ ਹੱਦ ਤੱਕ ਸੱਚਾਈ ਵੀ ਹੈ ਕਿ ਚੀਨ ਨੇ ਪਾਕਿਸਤਾਨ ਨੂੰ ਲਾਈਵ ਡੇਟਾ ਵੀ ਪ੍ਰੋਵਾਈਡ ਕੀਤਾ, ਸੈਟੇਲਾਈਟ ਡੇਟਾ, ਅਤੇ ਉਹ ਤਾਂ ਆਪਾਂ ਨੂੰ ਪਤਾ ਹੀ ਉਹਨਾਂ ਦਾ ਫਾਈਟਰ ਜੈਟ ਸੀਗਾ PL-15, ਅਤੇ ਉਹਨਾਂ ਦੀ F-15, ਅਤੇ ਉਹਨਾਂ ਦੀ ਜਿਹੜੀ F-10 ਉਹਨਾਂ ਦਾ ਫਾਈਟਰ ਜੈਟ ਵੀ ਸੀਗਾ, ਅਤੇ PL-15E ਜਿਹੜਾ ਜਿਸ ਨੇ ਟਾਰਗੇਟ ਕੀਤਾ ਸੀ ਰਫਾਇਲ ਨੂੰ, ਉਹ ਵੀ ਉਹਨਾਂ ਦਾ ਹੀ ਸੀ, ਚਾਈਨਾ ਵਾਲਿਆਂ ਦਾ। ਟਰਕੀ ਦੇ ਡਰੋਨ ਤੋਂ ਸੀਗੇ ਹੀ, ਇਹ ਵੀ ਗੱਲ ਸਹੀ ਹੈ ਕਿ ਮਤਲਬ ਇਹ ਥੋੜ੍ਹੀ ਨਾ ਹੁੰਦਾ ਕਿ ਜੇ ਉਹ ਪਾਕਿਸਤਾਨ ਕਿਸੇ ਦੇ ਦੂਜੇ ਕੰਟਰੀਜ਼ ਤੋਂ ਆਏ ਹੋਏ ਸਮਾਨ ਵਰਤ ਰਿਹਾ, ਹਥਿਆਰਾਂ ਨੂੰ ਵਰਤ ਰਿਹਾ, ਤਾਂ ਉਹ ਉਹਨਾਂ ਦਾ ਸਾਥ ਦੇਣਾ ਥੋੜ੍ਹੀ ਨਾ ਹੋ ਗਿਆ। ਐਂ ਤਾਂ ਇੰਡੀਆ ਵੀ ਰਫਾਇਲ ਉਡਾ ਰਿਹਾ ਸੀ, ਰਫਾਇਲ ਤਾਂ ਫਰਾਂਸ ਦਾ ਹੈਗਾ ਜੀ। ਦੱਸੋ, ਤਾਂ ਇਹ ਥੋੜ੍ਹੀ ਨਾ ਪਾਕਿਸਤਾਨ ਵਾਲੇ ਥੋੜ੍ਹੀ ਨਾ ਕਹਿਣਗੇ ਦੇਖੋ ਫਰਾਂਸ ਇੰਡੀਆ ਨੂੰ ਹਥਿਆਰ ਦੇ ਰਿਹਾ ਸੀ, ਉਹਨਾਂ ਦੀ ਮਦਦ ਕਰ ਰਿਹਾ ਸੀਗਾ। ਤੇ ਇਹ ਵੀ ਫੇਲੀਅਰ ਹੀ ਮੰਨੋਗੇ ਨਾ। ਦੂਜੀ ਤਰਫ ਤੁਸੀਂ ਫੇਲੀਅਰ ਇਹ ਮੰਨੋ ਕਿ ਪ੍ਰਵੀਨ ਸਾਹਨੀ ਵਰਗੇ ਡਿਫੈਂਸ ਐਕਸਪਰਟ 2020 ਤੋਂ ਇਹ ਕਹਿ ਰਹੇ ਹੈਗੇ ਆ ਕਿ ਚਾਈਨਾ ਅਤੇ ਪਾਕਿਸਤਾਨ ਦੋਵੇਂ ਇਕੱਠੇ ਯੁੱਧ ਅਭਿਆਸ ਕਰ ਰਹੇ ਹੈਗੇ ਆ। ਇਹ ਤਾਂ ਇੰਡੀਆ ਦਾ ਫੇਲੀਅਰ ਹੈਗਾ ਕਿ ਦੋਵਾਂ ਦੀ ਉਹਨਾਂ ਦੀ ਨੇੜਤਾ ਵਧਣ ਦਿੱਤੀ। ਮਤਲਬ ਰਾਹੁਲ ਗਾਂਧੀ ਨੇ ਵੀ ਇੱਕ ਵਾਰ ਖੜੇ ਹੋ ਕੇ ਇੰਡੀਅਨ ਪਾਰਲੀਮੈਂਟ 'ਚ ਕਿਹਾ ਸੀਗਾ ਕਿ ਇੰਡੀਅਨ ਫੋਰਨ ਪਾਲਿਸੀ ਬੇਸਿਕਲੀ ਫੇਲ ਕਰ ਰਹੀ ਹੈ ਕਿਉਂਕਿ ਪਾਕਿਸਤਾਨ ਅਤੇ ਚਾਈਨਾ ਦੋਵੇਂ ਦੋਸਤ ਬਣ ਰਹੇ ਨੇ। ਹੁਣ ਤਾਂ ਤੁਸੀਂ ਬਿਆਨ ਦੇ ਜਾਓ ਕਿ ਅਸੀਂ ਤਿੰਨ ਦੁਸ਼ਮਣਾਂ ਨਾਲ ਲੜ ਰਹੇ ਸੀ, ਇਸ ਕਰਕੇ ਸਾਡੇ ਰਫਾਇਲ ਡੇਗ ਤੇ ਅਗਲਿਆਂ ਨੇ। ਇਹ ਚੀਜ਼ਾਂ ਕਰਦੇ ਰਹੋ, ਇਹਨਾਂ ਨਾਲ ਫਰਕ ਕੀ ਪੈਂਦਾ ਹੈ? ਐਕਸਕਿਊਜ਼ਸ ਨੇ, ਆਪਾਂ ਇਹ ਕਹਿ ਸਕਦੇ ਹਾਂ ਤਕਰੀਬਨ ਸਾਰੇ। ਬਿਲਕੁਲ ਜੀ। ਅੱਗੇ ਜੇਕਰ ਆਪਾਂ ਚੱਲੀਏ ਤਾਂ ਗੱਲ ਮੌਸਮ ਦੀ ਕਰ ਲੈਂਦੇ ਹਾਂ। ਹਿਮਾਚਲ ਦੇ ਵਿੱਚ ਇਹ ਮੌਸਮ ਹੁਣ ਤਕਰੀਬਨ ਕਹਿ ਲਈਏ ਵੀ ਜਾਨਲੇਵਾ ਹੀ ਸਾਬਤ ਹੋ ਰਿਹਾ ਹੈ। 70 ਤੋਂ ਵੱਧ ਕਹਿੰਦੇ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ ਤੇ 700 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਿਆ ਹੈ। ਲਗਾਤਾਰ ਲੈਂਡਸਲਾਈਡਾਂ ਵੱਖ-ਵੱਖ ਹੋਰ ਸਟੇਟਾਂ ਦੇ ਵਿੱਚ ਵੀ ਹੋ ਰਹੀਆਂ ਨੇ। ਪਾਇਓ ਚਾਨਣਾ। ਬਿਲਕੁਲ, ਹਿਮਾਚਲ ਪ੍ਰਦੇਸ਼ 'ਚ ਜਿਹੜਾ ਮਾਨਸੂਨ ਹੈ ਉਹ ਲਗਾਤਾਰ ਤਬਾਹੀ ਕਰ ਰਿਹਾ। 20 ਜੂਨ ਨੂੰ ਐਂਟਰੀ ਹੋਈ ਸੀ ਅਤੇ ਹਜੇ ਤੱਕ 72 ਮੌਤਾਂ ਦਾ ਡੇਟਾ ਖੁਦ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪ੍ਰੋਵਾਈਡ ਕੀਤਾ ਹੈਗਾ ਕਿ 72 ਲੋਕ ਮਰ ਚੁੱਕੇ ਨੇ, ਅਤੇ ਐਸਟੀਮੇਟ ਲਾਇਆ ਗਾ ਕਿ 700 ਕਰੋੜ ਦਾ ਨੁਕਸਾਨ ਹਿਮਾਚਲ ਨੂੰ ਹੋਇਆ ਹੈਗਾ। ਅਤੇ ਉੱਧਰ ਉੱਤਰਾਖੰਡ ਦੇ ਵਿੱਚ ਵੀ ਖਾਸਾ ਨੁਕਸਾਨ ਹੋਇਆ। ਹਿਮਾਚਲ ਹੀ ਨਹੀਂ, ਉੱਤਰਾਖੰਡ ਦੇ ਵਿੱਚ ਵੀ, ਉੱਥੇ ਵੀ ਜਿਹੜੀਆਂ ਅਲਕਨੰਦਾ ਜਾਂ ਫਿਰ ਦੂਜੀਆਂ ਨਦੀਆਂ ਨੇ, ਗੰਗਾ ਜਮਨਾ, ਉਹ ਸਾਰੀਆਂ ਅਫਾਨ 'ਤੇ ਚੱਲ ਰਹੀਆਂ ਹੈਗੀਆਂ। ਅਤੇ ਮੈਨੂੰ ਲੱਗਦਾ ਗਾ ਕਿ ਜਿਹੜਾ ਇਹ ਪੂਰਾ ਹਿਮਾਚਲ ਪ੍ਰਦੇਸ਼ ਹੈਗਾ, ਹਿਮਾਚਲ ਪ੍ਰਦੇਸ਼ 'ਚ ਪਿਛਲੇ 3 ਸਾਲਾਂ ਤੋਂ ਲਗਾਤਾਰ ਨੁਕਸਾਨ ਹੋ ਰਹੇ ਨੇ। ਪਿਛਲੇ ਸਾਲ ਵੀ ਆਪਾਂ ਨੂੰ ਪਤਾ ਹੈ ਕਿ 1,200 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀਗਾ, ਅਤੇ ਹੁਣ ਵੀ ਨੁਕਸਾਨ ਹੋ ਹੀ ਰਿਹਾ ਹੈ। ਅਤੇ ਕਈ ਲੋਕਾਂ ਦੇ ਜਿਹੜੇ ਘਰ ਹੈਗੇ ਹਿਮਾਚਲ 'ਚ, ਉਹ ਇਸ ਹੜ੍ਹ 'ਚ ਵਹਿ ਗਏ ਹੈਗੇ ਆ, ਅਤੇ ਉਹਨਾਂ ਨੂੰ ਪ੍ਰਦੇਸ਼ ਸਰਕਾਰ ਨੇ ਅਨਾਊਂਸ ਕੀਤਾ ਹੈਗਾ ਕਿ ਜਦੋਂ ਤੱਕ ਉਹ ਦੂਜੇ ਮਕਾਨਾਂ 'ਚ ਰਹਿਣਗੇ, ਉਹਨਾਂ ਨੂੰ ਕਿਰਾਇਆ ਦਿੱਤਾ ਜਾਊਗਾ। ਪ੍ਰਤੀ ਮਹੀਨਾ 5,000 ਰੁਪਏ ਕਿਰਾਇਆ ਦਿੱਤਾ ਜਾਊਗਾ, ਤਾਂ ਕਿ ਉਹ ਜਦੋਂ ਤੱਕ ਉਹਨਾਂ ਦੇ ਨੁਕਸਾਨ ਦੀ ਭਰਪਾਈ ਨਾ ਹੋ ਜਾਵੇ, ਉਹ ਆਰਾਮ ਨਾਲ ਰਹਿ ਸਕਣ। ਕੇਂਦਰ ਤੋਂ ਪਿਛਲੇ ਵਾਰ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਕਿ ਇਹਨਾਂ ਦੇ ਸੁੱਖੂ ਨੂੰ
ਸੁਖਬੀਰ ਨੇ ਕੋਸ਼ਿਸ਼ ਕੀਤੀ ਸੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿ ਰਾਸ਼ਟਰੀ ਆਪਦਾ ਘੋਸ਼ਿਤ ਕੀਤਾ ਜਾਵੇ ਤਾਂ ਕਿ ਫੰਡ ਕੇਂਦਰ ਸਰਕਾਰ ਦੇਵੇ, ਪਰ ਕੇਂਦਰ ਸਰਕਾਰ ਨੇ ਕੋਈ ਫੰਡ ਹਿਮਾਚਲ ਨੂੰ ਪਿਛਲੇ ਵਾਰ ਵੀ ਨਹੀਂ ਦਿੱਤਾ ਸੀ ਤੇ ਇਸ ਵਾਰ ਵੀ ਸ਼ਾਇਦ ਮੈਨੂੰ ਲੱਗਦਾ ਵਾ ਕਿ ਨਹੀਂ ਦੇਣਗੇ। ਹਿਮਾਚਲ ਪ੍ਰਦੇਸ਼ ਜਿਹੜੀ ਆਪਾਂ ਕਹਿ ਲਈਏ ਕਿ ਨੈਚੁਰਲ ਡਿਜ਼ਾਸਟਰਸ ਹੈਗੇ ਆ, ਉਹਨਾਂ ਕਰਕੇ ਖਾਸੇ ਪਿੱਛੇ ਜਾ ਰਿਹਾ ਗਾ। ਮੈਂ ਅੱਜ ਹੁਸ਼ਿਆਰਪੁਰ ਅਤੇ ਹੁਸ਼ਿਆਰਪੁਰ ਦੇ ਲਵੇ ਜਿਹੜਾ ਊਨਾ ਡਿਸਟ੍ਰਿਕਟ ਪੈਂਦਾ ਹੈ, ਉਹ ਉਸ ਇਲਾਕੇ 'ਚ ਫਿਰ ਰਿਹਾ ਸੀਗਾ ਤੇ ਉੱਥੇ ਮੈਂ ਪੁੱਛ ਰਿਹਾ ਸੀ ਲੋਕਾਂ ਤੋਂ ਕਿਵੇਂ ਲੋਕ ਦੇਖਦੇ ਨੇ ਇਹ ਸਾਰਾ ਮਾਨਸੂਨ ਦਾ। ਤੇ ਉੱਥੇ ਬਹੁਤ ਸਾਰੇ ਚੋਅ ਜਿਹੜੇ ਹੈਗੇ ਆ ਉਹ ਲਗਾਤਾਰ ਉਹਨਾਂ 'ਚ ਪਾਣੀ ਆ ਰਿਹਾ, ਚੋਆਂ ਤੋਂ ਖੱਡ ਤੋਂ ਫਿਰ ਜਿਹੜੇ ਦਰਿਆ ਜਿਵੇਂ ਸਵਾਂ ਦਰਿਆ ਹੋ ਗਿਆ ਜਾਂ ਫਿਰ ਹੋਰ ਜਿਹੜੇ ਪੰਜਾਬ ਵੱਲ ਦਰਿਆ ਵੱਧਦੇ ਨੇ, ਤਾਂ ਉਹ ਕਹਿ ਰਹੇ ਸੀਗੇ ਕਿ ਹੁਣ ਹਿਮਾਚਲ 'ਚ ਬਹੁਤ ਜ਼ਿਆਦਾ ਤਬਾਹੀ ਹੋ ਰਹੀ ਹੈ। ਜੇ ਮੀਂਹ ਥੋੜ੍ਹਾ ਹੋਰ ਪੈ ਗਿਆ ਤਾਂ ਜੁਲਾਈ 'ਚ ਤੇ ਫਿਰ ਪੰਜਾਬ 'ਚ ਵੀ ਹੜ੍ਹ ਆਉਣਗੇ। ਯਾਨੀ ਕਿ ਮਤਲਬ ਇਹ ਮੰਨ ਕੇ ਚਲੋ ਕਿ ਜਿਵੇਂ 2023 ਵਾਲਾ ਯਾਦ ਕਰੀਏ, ਜੀ ਜਿੰਨਾ ਜੀ। ਨੁਕਸਾਨ ਹਿਮਾਚਲ 'ਚ ਹੋਇਆ ਸੀ ਓਨਾ ਹੀ ਨੁਕਸਾਨ ਹਰਿਆਣੇ 'ਚ ਵੀ ਹੋਇਆ ਸੀ, ਓਨਾ ਹੀ ਨੁਕਸਾਨ ਪੰਜਾਬ 'ਚ ਹੋਇਆ ਸੀ। ਪੰਜਾਬ 'ਚ ਥੋੜ੍ਹਾ ਵੱਧ ਹੋਇਆ ਸੀ, ਹਰਿਆਣੇ 'ਚ ਥੋੜ੍ਹਾ ਘੱਟ ਹੋਇਆ ਸੀਗਾ। ਹਰਿਆਣੇ 'ਚ ਘੱਗਰ ਦੀ ਘੱਗਰ ਅਤੇ ਜਮਨਾ ਕਰਕੇ ਹੜ੍ਹ ਆਏ ਸੀਗੇ। ਪੰਜਾਬ 'ਚ ਘੱਗਰ ਦੀ ਪਾਣੀ ਦੀ ਵੀ ਮਾਰ ਸੀ, ਸਤਲੁਜ ਦੇ ਪਾਣੀ ਦੀ ਵੀ ਮਾਰ ਸੀ, ਬਿਆਸ ਦੇ ਪਾਣੀ ਦੀ ਵੀ ਮਾਰ ਸੀ ਤੇ ਰਾਵੀ ਦਾ ਪਾਣੀ ਵੀ ਕਈ ਥਾਵਾਂ 'ਤੇ ਉਹ ਹੈਗਾ ਸੀ। ਮਤਲਬ ਪੰਜਾਬ 'ਚ ਵੱਧ ਨੁਕਸਾਨ ਹੋਇਆ ਸੀ। ਤੇ ਮੈਨੂੰ ਲੱਗਦਾ ਵਾ ਕਿ ਆਪਾਂ ਪਿਛਲੇ ਕੁਛ ਸਾਲਾਂ ਤੋਂ ਲਗਾਤਾਰ ਦੇਖ ਰਹੇ ਹਾਂ ਫਲੈਸ਼ ਫਲੱਡ ਦੀਆਂ ਘਟਨਾਵਾਂ ਜਾਂ ਹੜ੍ਹ ਕਰਕੇ ਜਾਂ ਮੀਂਹ ਕਰਕੇ। ਪਹਿਲੇ ਨੰਬਰ 'ਤੇ ਹਿਮਾਚਲ ਦਾ ਵੱਧ ਨੁਕਸਾਨ ਹੋ ਰਿਹਾ, ਦੂਜੇ ਨੰਬਰ 'ਤੇ ਪੰਜਾਬ ਦਾ ਨੁਕਸਾਨ ਹੋ ਰਿਹਾ, ਤੀਜਾ ਨੰਬਰ 'ਤੇ ਹਰਿਆਣੇ ਦਾ ਨੁਕਸਾਨ ਹੋ ਰਿਹਾ। ਲੇਕਿਨ ਕੇਂਦਰ ਵੱਲੋਂ ਕਦੇ ਵੀ ਇਹਨਾਂ ਤਿੰਨਾਂ ਸੂਬਿਆਂ ਨੂੰ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਜਾ ਰਹੀ। ਮੈਨੂੰ ਲੱਗਦਾ ਵਾ ਕਿ ਜੀ ਤਿੰਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਿਲ ਕੇ ਇਹਦੇ 'ਤੇ ਸਰ ਜੋੜਨੇ ਚਾਹੀਦੇ ਕਿ ਯਾਰ ਇੰਨਾ ਨੁਕਸਾਨ ਹੋ ਰਿਹਾ ਗਾ। ਪਾਣੀ ਤਾਂ ਪੂਰਾ ਮੁਲਕ ਪੀ ਰਿਹਾ ਇਹਨਾਂ ਦੇ ਦਰਿਆਵਾਂ ਦਾ, ਇਹਨਾਂ ਦੇ ਫਲੱਡ ਪਲੇਨਸ ਦਾ। ਹਾਂ, ਨੁਕਸਾਨ ਜੀ ਜੀ। ਇਕੱਲਾ ਇਹ ਤਿੰਨੇ ਸੂਬੇ ਹੀ ਉਠਾਈ ਜਾ ਰਹੇ ਨੇ। ਇਹ ਵੀ ਤਾਂ ਮਾੜਾ ਮੈਨੂੰ ਲੱਗਦਾ। ਜੀ ਮਾੜਾ ਤਾਂ ਹੈ। ਸੋ ਉਹ ਇਸੇ ਦੇ ਨਾਲ ਬੱਦਲ ਬੇਸ਼ੱਕ ਫਟੇ ਨੇ ਹਿਮਾਚਲ ਦੇ ਵਿੱਚ, ਪਰ ਮੰਡੀ ਤੋਂ ਜਿਹੜੇ ਸਾਂਸਦ ਨੇ ਕੰਗਣਾ ਰਣੌਤ ਹੋਣੀ, ਕਹਿੰਦੇ ਉਹਨਾਂ ਨੇ ਤਾਂ ਲੋਕਾਂ ਨੂੰ ਪੁੱਛਿਆ ਤੱਕ ਨਹੀਂ, ਨਾ ਤਾਂ ਉਹ ਬੌੜੇ ਨੇ ਉੱਥੇ। ਬਿਲਕੁਲ, ਅਤੇ ਇਹ ਇੰਟਰਨਲ ਪੋਲਿਟਿਕਸ ਵੀ ਤੇਜ਼ ਹੋ ਚੁੱਕੀ ਹੈ ਭਾਜਪਾ ਦੀ, ਬੀਜੇਪੀ 'ਚ। ਬੇਸਿਕਲੀ ਕੀ ਹੈ ਕਿ ਸਭ ਤੋਂ ਵੱਧ ਨੁਕਸਾਨ ਮੰਡੀ 'ਚ ਹੋਇਆ ਹੈ, ਉੱਥੇ ਜੀ ਬੱਦਲ ਫੱਟੇ ਨੇ ਤੇ MP ਕੰਗਨਾ ਰਣੌਤ ਹੀ ਹੈ ਉੱਥੇ ਤੇ ਜੀ ਮੰਡੀ ਦੀ। ਤੇ ਜਿਹੜਾ ਸਾਬਕਾ ਮੁੱਖ ਮੰਤਰੀ ਹੈ, ਯਾਨੀ ਕਿ ਬੀਜੇਪੀ ਦਾ ਵੱਡਾ ਆਗੂ ਹੈ ਜਿਹੜਾ ਜੈਰਾਮ ਠਾਕਰ, ਜੀ ਉਹਨੇ ਕੰਗਨਾ ਰਣੌਤ ਤੇ ਕਿਹਾ ਹੈ ਕਿ ਇਹ ਜਾ ਕਿਉਂ ਨਹੀਂ ਰਹੀ ਉੱਥੇ। ਯਾਨੀ ਕਿ ਬੀਜੇਪੀ ਦਾ ਸਭ ਤੋਂ ਜਿਹੜਾ ਵੱਡਾ ਆਗੂ ਹੈ ਹਿਮਾਚਲ ਪ੍ਰਦੇਸ਼ ਦਾ, ਉਹ ਕੰਗਨਾ ਰਣੌਤ ਨੂੰ ਕਹਿ ਰਿਹਾ ਹੈ ਤੂੰ ਉੱਧਰ ਬੰਬੇ ਫਿਰਦੀ ਹੈ, ਇੱਥੇ ਤੇਰੀ ਲੋਕ ਸਭਾ ਦੇ ਵਿੱਚ ਇੰਨਾ ਨੁਕਸਾਨ ਹੋ ਰਿਹਾ ਹੈਗਾ। ਜੀ ਤੇ ਬਹੁਤ ਚਿੰਤਾਜਨਕ ਦੱਸਿਆ ਉਹਨੇ ਕਿ ਮੰਡੀ ਦੇ ਹਾਲਾਤ ਤਾਂ ਬਹੁਤ ਜ਼ਿਆਦਾ ਚਿੰਤਾਜਨਕ ਨੇ। ਉੱਥੇ ਹਜੇ ਤੱਕ 24 ਲੋਕਾਂ ਦੀ ਡੈਥ ਹੋ ਚੁੱਕੀ ਹੈ, ਹਜੇ ਵੀ 35 ਲੋਕ ਲਾਪਤਾ ਨੇ ਮੰਡੀ 'ਚ। ਯਾਨੀ ਕਿ ਲਾਪਤਾ ਦਾ ਮਤਲਬ ਤੁਸੀਂ ਸਮਝ ਸਕਦੇ ਹੋ, ਉਹਨਾਂ ਦੀ ਡੈੱਡ ਬੋਡੀਜ਼ ਹੀ ਰਿਕਵਰ ਹੋਣਗੀਆਂ ਅੱਗੇ, ਆਪਾਂ ਨੂੰ ਪਤਾ ਹੈ। ਜੀ ਜੀ ਜੀ। ਤੇ ਮਤਲਬ ਕੰਗਨਾ ਕਹਿ ਰਹੀ ਹੈ ਕਿ ਨਹੀਂ ਨਹੀਂ, ਇਹ ਸਹੀ ਟਾਈਮ ਨਹੀਂ ਹੈ ਹਿਮਾਚਲ 'ਚ ਟਰੈਵਲ ਕਰਨ ਦਾ। ਮੈਂ ਬਾਅਦ 'ਚ ਦੌਰਾ ਕਰਾਂਗੀ, ਬਾਅਦ 'ਚ ਸਵਾ ਦੌਰਾ ਕਰੋਗੇ ਤੁਸੀਂ। ਜੀ ਤੇ ਆਪਣੇ। ਉਸ ਤੋਂ ਬਾਅਦ ਅੱਛਾ ਇਹ ਵੀ ਨਹੀਂ ਕਿ ਉਹ ਇਸ ਨੂੰ ਉਹ ਟਵੀਟ ਕੀਤਾ ਬਾਅਦ 'ਚ ਡਿਲੀਟ ਕਰ ਗਿਆ। ਜੀ। ਹਾਂ, ਡਿਲੀਟ ਸੋ ਕਰਕੇ ਭੱਜ ਗਈ। ਇਹੀ ਤਾਂ ਗੱਲ ਹੈ ਨਾ, ਜਦੋਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਜਾਂਦੀ ਹੈ, ਜਦੋਂ ਕੋਈ ਖਾਸ ਤੌਰ ਤੇ ਕਲਾ ਦੇ ਨਾਲ ਜੁੜਿਆ ਹੋਇਆ ਵਿਅਕਤੀ ਸਿਆਸਤ ਚ ਆਉਂਦਾ ਹੈ, ਤਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਇਹ ਇੱਕ ਚਿਹਰਾ ਹੈ, ਇਸ ਨੂੰ ਚਿਹਰੇ ਦੇ ਰੂਪ ਚ ਲਿਆਂਦਾ ਗਿਆ, ਇਸ ਤੋਂ ਪੋਲਿਟਿਕਸ ਚੰਗੀ ਦੀ ਆਸ ਤੁਸੀਂ ਨਾ ਹੀ ਕਰੋ ਤਾਂ ਜ਼ਿਆਦਾ ਵਧੀਆ। ਸੋ ਉਹੀ ਹੁਣ ਲੋਕਾਂ ਨੂੰ ਦਿਖ ਵੀ ਰਿਹਾ ਸਾਹਮਣੇ। ਐ ਨਹੀਂ ਵੀ ਹਰੇਕ ਆਰਟਿਸਟ ਜਿਹੜਾ ਇਸ ਪਾਸੇ ਨੂੰ ਜਾਂਦਾ ਹੈ ਉਹ ਬੁਰਾ ਹੀ ਕਰਦਾ ਹੈ, ਪਰ ਘੱਟੋ ਘੱਟ ਤੁਸੀਂ ਉਹਨਾਂ ਲੋਕਾਂ ਦੀ ਸਾਰਤਾ ਲੈਣੀ ਹੈ ਜਿਹੜੇ ਤੁਹਾਡੇ ਤੇ ਡਿਪੈਂਡ ਨੇ। ਪਰ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਮਥੁਰਾ ਦੀ ਸ਼ਾਹੀ ਈਦਗਾਹ ਮਸਜਿਦ ਵਿਵਾਦਤ ਢਾਂਚਾ ਨਹੀਂ ਹੈ, ਇਹ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਤੇ ਉਹਨਾਂ ਨੇ ਹਿੰਦੂ ਪੱਖ ਦੀ ਜਿਹੜੀ ਯਾਚਿਕਾ ਸੀ ਉਸ ਨੂੰ ਖਾਰਿਜ ਕਰ ਦਿੱਤਾ। ਇਹ ਸਾਰਾ ਮਾਮਲਾ ਕੀ ਸੀ ਜੀ? ਹਿੰਦੂ ਪੱਖ ਕਿਹੜੀ ਗੱਲ ਲੈ ਕੇ ਉੱਥੇ ਗਿਆ ਸੀ? ਬੇਸਿਕਲੀ ਤਾਂ ਇਹਨਾਂ ਨੇ ਇਹ ਕੀ ਰੱਖਿਆ ਗੁਰਪ੍ਰੀਤ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ 'ਚ ਹਿੰਦੂ ਸੰਗਠਨਾਂ ਵਾਲਿਆਂ ਨੇ ਕਿ ਇਹ ਹਰ ਮਸਜਿਦ ਦੇ ਉਲਟ ਪਟੀਸ਼ਨ ਅਦਾਲਤਾਂ 'ਚ ਲੈ ਕੇ ਪਹੁੰਚ ਜਾਂਦੇ ਨੇ ਤੇ ਇਹ ਕਹਿ ਦਿੰਦੇ ਨੇ ਕਿ ਦੇਖੋ ਇਹ ਜਿਹੜੀ ਮਸਜਿਦ ਹੈਗੀ ਆ ਇਹ ਸਾਡੇ ਹਿੰਦੂ ਮੰਦਰ ਤੋੜ ਕੇ ਬਣਾਈ ਗਈ ਹੈ, ਇਸ ਕਰਕੇ ਇਹ ਵਿਵਾਦਿਤ ਢਾਂਚਾ ਹੈਗਾ ਤੇ ਸਾਨੂੰ ਇੱਥੇ ਇਸ ਮਸਜਿਦ 'ਚ ਆਰਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਪੂਜਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਇੱਥੇ ਸਾਡੇ ਪੁਰਾਣੇ ਮੰਦਰ ਸੀ। ਤੇ ਇਹ ਲਗਾਤਾਰ ਆਪਾਂ ਦੇਖ ਹੀ ਰਹੇ ਹਾਂ, ਇਹਦੇ ਬਾਰੇ ਆਪਾਂ ਲਗਾਤਾਰ ਆਪਣੇ ਪੁਰਾਣੇ ਬੁਲੇਟਿਨਾਂ 'ਚ ਵੀ ਗੱਲ ਕਰਦੇ ਰਹੇ ਹਾਂ ਕਿ ਇਹ ਇਹਨਾਂ ਦੀ ਰਣਨੀਤੀ ਹੈ ਕਿ ਜਿਹੜੇ ਘੱਟ ਗਿਣਤੀਆਂ ਦੇ ਧਾਰਮਿਕ ਪਲੇਸ ਹੈ,
ਧਾਰਮਿਕ ਸਥਾਨ ਹੈਗੇ ਆ, ਉਹਨਾਂ ਹੂੰ, 'ਤੇ ਵੀ ਇਹ ਆਪਣਾ ਕਬਜ਼ਾ ਦਿਖਾਉਣਾ ਚਾਹੁੰਦੇ ਨੇ ਅਤੇ ਉੱਥੇ ਉਹਨਾਂ ਤੋਂ ਵੀ ਮਤਲਬ ਆਪਾਂ ਕਹਿ ਲਈਏ ਕਿ ਪਾਸੇ ਕਰਨਾ ਚਾਹੁੰਦੇ ਨੇ, ਮੁਨਕਰ ਕਰਨਾ ਚਾਹੁੰਦੇ ਨੇ ਉਹਨਾਂ ਦੇ ਜਿਹੜਾ ਰਾਈਟ ਟੂ ਪ੍ਰੈਕਟਿਸ ਰਿਲੀਜਨ ਹੈ ਉਹ ਤੋਂ ਵੀ ਜੀ, ਕਿਤੇ ਨਾ ਕਿਤੇ ਜਿਹੜੀ ਮਾਈਨੋਰਟੀਜ਼ ਹੈਗੀ ਇੰਡੀਆ ਦੀ ਉਹਨਾਂ ਤੋਂ ਵੀ ਉਹਨਾਂ ਨੂੰ ਵਿਹਲਾ ਕਰਨਾ ਚਾਹੁੰਦੇ ਨੇ। ਤੁਸੀਂ ਸਿੱਧਾ ਮਤਲਬ ਇਹ ਮੰਨ ਕੇ ਚੱਲੋ। ਹਾਲਾਂਕਿ ਹਾਈ ਕੋਰਟ ਨੇ ਮਾੜਾ ਮੋਟਾ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਸੇ ਹਾਈ ਕੋਰਟ ਨੇ ਜਦੋਂ ਵਾਰਾਣਸੀ ਦਾ ਮਾਮਲਾ ਚੱਲਿਆ ਸੀਗਾ, ਬਨਾਰਸ ਦਾ ਗਿਆਨ ਵਿਆਪੀ ਮਸਜਿਦ ਵਾਲਾ, ਉੱਥੇ ਸਟੈਂਡ ਨਹੀਂ ਲਿਆ ਸੀ। ਉੱਥੇ ਅੱਜ ਕੱਲ੍ਹ ਤਹਿਖਾਨੇ 'ਚ ਪੂਜਾ ਹੋ ਰਹੀ ਹੈ ਅਤੇ ਮੈਨੂੰ ਜੀ, ਲੱਗਦਾ ਗਾ ਕਿ ਕੋਈ ਨਾ ਕੋਈ ਅਦਾਲਤ ਉੱਥੇ ਕਹਿ ਦੂਗੀ ਮਥੁਰਾ ਵਾਲੇ ਮਾਮਲੇ 'ਚ ਕਿ ਹਾਂ ਇੱਥੇ ਤਾਂ ਕ੍ਰਿਸ਼ਨ ਦੇ ਮੰਦਰ ਹੁੰਦੇ ਸੀ। ਜਿਵੇਂ ਇਹ ਬੜਾ ਚਲਾਇਆ ਨਾ ਇਹਨਾਂ ਨੇ ਕਿ ਰਾਮ ਮੰਦਰ ਅਯੋਧਿਆ 'ਚ ਨਹੀਂ ਬਣੂਗਾ ਅਤੇ ਕਿੱਥੇ ਬਣੂਗਾ, ਅਤੇ ਸਾਡੇ ਵਰਗੇ ਲੋਕ ਕਹਿ ਦਿੰਦੇ ਸੀਗੇ ਕਿ ਅਯੋਧਿਆ 'ਚ ਤਾਂ ਬਥੇਰੀ ਥਾਂ ਹੈਗੀ ਆ, ਬਣਾ ਲਓ ਤੁਸੀਂ, ਬਾਬਰੀ ਜੀ, ਮਸਜਿਦ ਹੀ ਬਣਾਉਣੀ ਹੈ, ਇਹ ਕੀ ਗੱਲ ਹੋਈ। ਅਤੇ ਕਹਿੰਦੇ ਸੀ ਨਹੀਂ ਨਹੀਂ, ਰਾਮ ਦਾ ਮੰਦਰ ਢਾਹ ਕੇ ਬਾਬਰ ਨੇ ਬਾਬਰੀ ਮਸਜਿਦ ਬਣਾਈ ਸੀ, ਇਸ ਕਰਕੇ ਅਸੀਂ ਬਾਬਰੀ ਮਸਜਿਦ ਨੂੰ ਢਾਹ ਕੇ ਰਾਮ ਦਾ ਮੰਦਰ ਬਣਾਵਾਂਗੇ। ਇਹ ਹੂੰ, ਉੱਧਰ ਚੱਲ ਪੈਂਦੇ ਸੀਗੇ। ਅਤੇ ਮੈਨੂੰ ਲੱਗਦਾ ਗਾ ਕਿ ਸੇਮ ਇੱਧਰ ਹੈ ਮਾਮਲਾ ਇਹਨਾਂ ਦਾ, ਕਿ ਇਹ ਹੁਣ ਕਹਿੰਦੇ ਕਿ ਕ੍ਰਿਸ਼ਨ ਦਾ ਮੰਦਰ ਮਥੁਰਾ 'ਚ ਨਹੀਂ ਬਣੂਗਾ ਤਾਂ ਕਿੱਥੇ ਬਣੂਗਾ, ਜਦ ਕਿ ਆਲਰੇਡੀ ਮਥੁਰਾ ਦੇ ਵਿੱਚ ਕ੍ਰਿਸ਼ਨ ਦੇ ਮੰਦਰ ਬਣੇ ਹੋਏ ਨੇ ਖੂਬ ਸਾਰੇ। ਮਤਲਬ ਜੀ, 84 ਆਪਾਂ ਨੂੰ ਪਤਾ ਹੈ ਕਿ 84 ਧਾਮ ਨੇ, 84 ਕੋਸ ਦੀ ਬ੍ਰਜ ਯਾਤਰਾ ਵੀ ਹੁੰਦੀ ਹੈ, 3000 ਦੇ ਜੀ, ਨੇੜੇ ਤੇੜੇ ਮੰਦਰ ਨੇ ਉੱਥੇ ਮਥੁਰਾ ਦੇ ਆਲੇ ਦੁਆਲੇ, ਵਰਿੰਦਾਵਨ ਔਰ ਇਹ ਜਿੰਨੇ ਵੀ ਧਾਮ ਨੇ ਉੱਥੇ। ਫਿਰ ਵੀ ਜੀ, ਇਹਨਾਂ ਨੂੰ ਇੱਕ ਮਸਜਿਦ ਉੱਥੇ ਬਣੀ ਹੋਈ ਹੈ ਜਿਹੜੀ ਸ਼ਾਹੀ ਈਦਗਾਹ ਹੈਗੀ ਆ। ਹੁਣ ਸ਼ਾਹੀ ਈਦਗਾਹ ਨੂੰ ਹੀ ਕਹਿ ਰਹੇ ਨੇ ਕਿ ਇਹਨੂੰ ਵੀ ਢਾਓ, ਇੱਥੇ ਮੰਦਰ ਬਣਾਵਾਂਗੇ ਅਸੀਂ। ਜੀ, ਅਤੇ ਤੁਸੀਂ ਦੇਖੋ ਕਿ ਕਿੰਨਾ ਮਾੜਾ ਹੈ, ਯਾਨੀ ਕਿ ਘੱਟ ਗਿਣਤੀ ਨੂੰ ਤੁਸੀਂ ਇੰਨਾ ਆਈਸੋਲੇਟ ਕਰ ਰਹੇ ਹੋ ਕਿ ਉਹਨਾਂ ਦੇ ਜਿਹੜੇ ਰਾਈਟ ਟੂ ਪ੍ਰੈਕਟਿਸ ਰਿਲੀਜਨ ਹੈ ਉਹਨੂੰ ਵੀ ਨਹੀਂ ਪੂਰਾ ਹੋਣ ਦੇ ਰਹੇ। ਜੀ। ਜੀ ਇਹ ਤਾਂ ਸ਼ੁਰੂ ਤੋਂ ਹੀ ਇਹ ਪਿਰਤ ਚੱਲੀ ਹੋਈ ਹੈ, ਲਗਾਤਾਰ ਇਹ ਹਮਲੇ ਤਾਂ ਹੋ ਹੀ ਰਹੇ ਨੇ। ਕਿਤੇ ਇਹ ਅਦਾਲਤ ਦਾ ਰਾਹ ਇਖਤਿਆਰ ਕਰਦੇ ਨੇ ਤੇ ਕਿਤੇ ਅਦਾਲਤ ਦੇ ਫੈਸਲਿਆਂ ਨੂੰ ਸਿੱਕੇ ਟੰਗ ਦਿੰਦੇ ਨੇ। ਪਰ ਅੱਗੇ ਬਿਲਕੁਲ। ਜੇਕਰ ਆਪਾਂ ਚੱਲੀਏ ਤਾਂ ਉਧਰ ਆਸਾਰਾਮ ਉਹਨਾਂ ਦੀ ਜ਼ਮਾਨਤ 1 ਮਹੀਨੇ ਦੇ ਲਈ ਹੋਰ ਵਧਾ ਦਿੱਤੀ ਗਈ ਹੈ। ਇਹ ਐਕਸਟੈਂਸ਼ਨਸ ਕਿਉਂ ਮਿਲ ਰਹੀ ਹੈ ਜੀ ਇਸ ਤਰੀਕੇ ਦੇ ਨਾਲ ਇਹਨਾਂ ਨੂੰ? ਕਿਉਂਕਿ ਮੈਡੀਕਲ ਗਰਾਊਂਡ ਤੇ ਇਹਨਾਂ ਨੂੰ ਬੇਲ ਮਿਲੀ ਸੀ, ਉਹ ਮੈਡੀਕਲ ਸਮੱਸਿਆ ਠੀਕ ਨਹੀਂ ਹੋਈ ਇਹਨਾਂ ਦੀ। ਦੇਖੋ ਹੁਣ ਇਹ ਜਿੰਨੇ ਬਾਬੇ ਨੇ ਇਹ ਕਿੰਨੀਆਂ ਇਹਨਾਂ ਨੂੰ ਬੇਲਾਂ ਦਿੱਤੀਆਂ ਜਾਂਦੀਆਂ ਨੇ, ਅਤੇ ਗੰਭੀਰ ਰੇਪ ਦੇ ਕੇਸਾਂ 'ਚ ਬੰਦ ਨੇ ਇਹ, ਬੱਚਿਆਂ ਜੀ, ਦੇ, ਨਾਬਾਲਿਗਾਂ ਦੇ, ਪਤਾ ਨਹੀਂ ਕੀ ਇਹਨਾਂ ਨੇ ਕੁਕਰਮ ਕੀਤੇ ਹੋਏ ਹੈ। ਫਿਰ ਵੀ ਇਹਨਾਂ ਨੂੰ ਲਗਾਤਾਰ ਪੈਰੋਲ ਬੇਲ ਦਿੱਤੀਆਂ ਜਾਂਦੀਆਂ ਨੇ। ਇਹਨੂੰ ਇੰਟਰਿਮ ਬੇਲ ਦਿੱਤੀ ਗਈ ਸੀ ਇਸ ਆਸ਼ਾਰਾਮ ਬਾਪੂ ਨੂੰ। ਹਾਲਾਂਕਿ ਬਾਪੂ ਕਹਿਣਾ ਵੀ ਕਿਉਂ, ਇਸ ਆਸ਼ਾਰਾਮ ਦੁਸ਼ਟ ਕਹਿ ਸਕਦੇ ਹਾਂ ਆਪਾਂ, ਕਿਉਂਕਿ ਇਹਨੇ ਤਾਂ ਬਲਾਤਕਾਰ ਹੀ ਕੀਤਾ ਸੀਗਾ। ਅਤੇ ਜੀ, ਇਸ ਆਸ਼ਾਰਾਮ ਦੁਸ਼ਟ ਨੂੰ ਆਪਾਂ ਕਹਿ ਲਈਏ ਕਿ ਲਗਾਤਾਰ ਬੇਲਾਂ ਮਿਲਦੀਆਂ ਰਹੀਆਂ ਨੇ ਇਹਨੂੰ। ਪਹਿਲਾਂ ਆਪਾਂ ਨੂੰ ਪਤਾ ਹੈ ਕਿ 11 ਨਵੰਬਰ 2024 ਦੇਖੋ, ਪਿਛਲੇ ਸਾਲ 7 ਅਗਸਤ ਨੂੰ ਇਹਨੂੰ ਪਹਿਲੀ ਵਾਰ ਬੇਲ ਮਿਲੀ ਸੀ। ਉਸ ਤੋਂ ਬਾਅਦ 11 ਨਵੰਬਰ 2024 ਨੂੰ ਫਿਰ 30 ਦਿਨਾਂ ਵਾਸਤੇ ਬੇਲ ਮਿਲੀ। ਫਿਰ ਇਹਨੂੰ 15 ਦਿਨ ਦੀ ਦੁਬਾਰੇ ਦਸੰਬਰ 'ਚ ਐਕਸਟੈਂਸ਼ਨ ਦੇ ਦਿੱਤੀ ਗਈ। ਫਿਰ ਉਸ ਤੋਂ ਬਾਅਦ ਦੁਬਾਰੇ 22 ਦਿਨਾਂ ਦੀ ਐਕਸਟੈਂਸ਼ਨ ਦੇ ਦਿੱਤੀ ਗਈ। ਇਹਨੂੰ ਜੀ, 7 ਜਨਵਰੀ ਨੂੰ ਦੁਬਾਰੇ 3 ਮਹੀਨਿਆਂ ਦੀ ਬੇਲ ਦੇ ਦਿੱਤੀ ਗਈ। ਅਤੇ ਮਾਰਚ ਮਹੀਨਾ ਆਇਆ, ਫਿਰ ਮਾਰਚ 'ਚ ਦੁਬਾਰੇ 2 ਮਹੀਨਿਆਂ ਦੀ ਬੇਲ ਦੇ ਦਿੱਤੀ ਗਈ, ਅਤੇ 3 ਮਹੀਨਿਆਂ ਦੀ ਬੇਲ ਦੇ ਦਿੱਤੀ ਗਈ। ਸੋਰੀ, ਹੁਣ ਅੱਜ ਫਿਰ ਕੋਰਟ ਨੇ ਇਹਨੂੰ 1 ਮਹੀਨੇ ਦੀ ਹੋਰ ਅਗਸਤ ਤੱਕ ਬੇਲ ਦੇ ਦਿੱਤੀ ਹੈ। ਅਤੇ ਮਤਲਬ ਇਹ ਲਾਓ ਕਿ ਅਗਸਤ 2024 ਤੋਂ ਬਾਅਦ ਇਹ ਲਗਾਤਾਰ ਜੇਲ੍ਹ ਤੋਂ ਬਾਹਰ ਹੀ ਹੈ, ਅਤੇ ਸਾਲ ਹੋ ਜਾਊਗਾ ਇਹਨੂੰ ਜੇਲ੍ਹ ਤੋਂ ਬਾਹਰ ਰਹਿੰਦਿਆਂ। ਮਤਲਬ ਹੂੰ, ਇਹ ਬਹੁਤ ਅਜੀਬ ਲੱਗ ਰਿਹਾ ਮੈਨੂੰ ਕਿ ਇੱਕ ਐਡੇ ਘਟੀਆ ਬੰਦੇ ਨੂੰ ਤਾਂ ਇੰਨੀਆਂ ਬੇਲਸ ਦੇ ਰਹੇ ਨੇ, ਹਰ ਵਾਰ ਬੇਲ ਦੇ ਦਿੰਦੇ ਨੇ, ਹਰ ਵਾਰ ਇਹਦੀ ਬੇਲ ਐਕਸਟੈਂਡ ਕਰ ਦਿੰਦੇ ਨੇ। ਪਰ ਆਪਾਂ ਨੂੰ ਪਤਾ ਕਿ ਇੱਦਾਂ ਦੇ ਲੋਕ ਵੀ ਹੈਗੇ ਆ, ਇੱਦਾਂ ਦੇ ਪੋਲੀਟੀਕਲ ਪ੍ਰਿਜ਼ਨਰ ਹੈਗੇ ਆ ਜਿਨ੍ਹਾਂ ਦੀ ਕੋਈ ਨਿੱਜੀ ਲੜਾਈ ਨਹੀਂ ਸੀ। ਉਹਨਾਂ ਨੇ ਤਾਂ ਇੱਕ ਪੂਰੀ ਪੋਲੀਟੀਕਲ ਲੜਾਈ ਲੜੀ ਸੀ, ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਫਿਰ ਵੀ ਜੇਲ੍ਹਾਂ 'ਚ ਬੰਦ ਹੈਗੇ ਆ, ਉਹਨਾਂ ਨੂੰ ਤਾਂ ਨਹੀਂ ਛੱਡਿਆ ਜਾਂਦਾ। ਜੀ, ਮਤਲਬ ਆਏ ਪਰੋਲ ਤੇ ਸਾਧ ਪਖੰਡੀ, ਹੈਂ ਸਜ਼ਾਵਾਂ ਪੂਰੀ ਕਰਕੇ ਵੀ ਸਿੰਘ ਬੰਦੀ, ਮਤਲਬ ਉਹ ਵਾਲੀ ਲਾਈਨ ਹੈ ਤਾਂ ਫਿਰ ਪੂਰੀ। ਫਿਰ ਮਤਲਬ ਇਹ ਜੀ, ਸਾਧ ਪਖੰਡੀ ਪਰੋਲਾਂ ਤੇ ਫਿਰਦੇ ਨੇ, ਤੇ ਜਿਹੜੇ ਆਪਣੇ ਬੰਦੀ ਸਿੰਘ ਹੈਗੇ ਆ ਉਹ ਸਜ਼ਾਵਾਂ ਪੂਰੀ ਕਰਕੇ ਵੀ ਬੰਦੀ ਬਣਾਏ ਹੋਏ ਨੇ ਇਹਨਾਂ ਨੇ। ਜੀ। ਅਗਲੀ ਖਬਰ ਤੇ ਜੇਕਰ ਮੈਂ ਚੱਲਾਂ ਤਾਂ ਵੀ ਕਹਿੰਦੇ ਮੋਹਾਲੀ ਦੇ ਵਿੱਚ 8 ਜੁਲਾਈ ਨੂੰ ਇੱਕ ਲਾਂਚ ਹੋਣਾ ਹੈ, ਤੇ ਉਹ ਲਾਂਚ ਹੈ ਕਿਤਾਬ ਦਾ। ਤੇ ਕਿਤਾਬ ਹੈ ਜੀ ਕੇਜਰੀਵਾਲ ਦੇ ਮਾਡਲ ਦੇ ਉੱਪਰ, ਜਿਸ ਨੂੰ ਇਹ ਪ੍ਰਚਾਰਦੇ ਨੇ, ਕਹਿੰਦੇ ਸਿੱਖਿਆ ਤੇ ਸਿਹਤ ਦੇ ਸੁਧਾਰਾਂ ਬਾਰੇ। ਇਹ ਸਾਰੀ ਕੀ ਕਹਾਣੀ ਹੈ ਜੀ, ਇਸ ਤੇ ਜ਼ਰਾ ਚਾਨਣਾ ਪਾਇਓ। ਇਸ ਤਰੀਕੇ ਦੇ ਨਾਲ ਹੁਣ ਮਾਡਲ ਪੇਸ਼ ਕੀਤੇ ਜਾਣਗੇ ਕਿਤਾਬਾਂ ਲਿਖ ਲਿਖ ਕੇ?
ਬਿਲਕੁਲ, ਇਹ ਜੈਸਮੀਨ ਸ਼ਾਹ ਨਾਂ ਦੀ ਕੁੜੀ ਹੈਗੀ ਆ ਤੇ ਇਹ ਪਹਿਲਾਂ ਪੀਆਰ ਫਰਮਾਂ 'ਚ ਕੰਮ ਕਰਦੀ ਰਹੀ ਹੈ। ਇਹਦਾ ਬੈਕਗਰਾਊਂਡ ਪੀਆਰ ਦਾ ਰਿਹਾ ਹੈ, ਪਬਲਿਕ ਰਿਲੇਸ਼ਨ ਦਾ, ਕੁੜੀ ਦਾ। ਜੀ। ਤੇ ਇਹਨੇ ਇਹ ਕਿਤਾਬ ਲਿਖੀ ਹੈ ਤੇ ਪੰਜਾਬ 'ਚ ਲਾਂਚ ਕਰਨਗੇ ਮੋਹਾਲੀ 'ਚ, ਯਾਨੀ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਕਿਤਾਬ ਤਾਂ ਦਿੱਲੀ 'ਚ ਲਾਂਚ ਹੋਣੀ ਚਾਹੀਦੀ ਸੀ, ਪੰਜਾਬ 'ਚ ਹੂੰ ਕਿਉਂ ਲਾਂਚ ਹੋਊਗੀ? ਇਹਦਾ ਮਤਲਬ ਤਾਂ ਇਹ ਹੈ ਕਿ ਪੰਜਾਬ 'ਚ ਕੇਜਰੀਵਾਲ ਨੂੰ ਦੁਬਾਰੇ ਤੋਂ ਉਹਦੀ ਛਵੀ ਸੁਧਾਰਨ ਦਾ ਕੰਮ ਕੀਤਾ ਜਾ ਰਿਹਾ, ਦੁਬਾਰੇ ਤੋਂ ਉਹਦੇ ਪੀਆਰ ਬਾਰੇ ਧਿਆਨ ਦਿੱਤਾ ਜਾ ਰਿਹਾ ਹੈਗਾ। ਮੈਨੂੰ ਲੱਗਦਾ ਗਾ ਕਿ ਜੇ ਇਹ ਦਿੱਲੀ ਮਾਡਲ ਇਸ ਕਿਸਮ ਦੀ ਕਿਤਾਬ ਲਾਂਚ ਕਰਨਗੇ ਤਾਂ ਜਿਹੜਾ ਮੇਰਾ ਐਡੀਟਰ ਰਿਹਾ ਹੈਗਾ, ਯਾਨੀ ਕਿ ਮੇਰਾ ਪੱਤਰਕਾਰਿਤਾ ਦਾ ਗੁਰੂ ਹੈ ਅਭਿਸ਼ੇਕ ਸ੍ਰੀਵਾਸਤਵ, ਉਹਨੇ ਵੀ ਕੇਜਰੀਵਾਲ ਤੇ ਕਿਤਾਬ ਲਿਖੀ ਹੋਈ ਹੈ, ਫਿਰ ਅਸੀਂ ਉਹ ਲਾਂਚ ਕਰਾਂਗੇ ਇਹਨਾਂ ਦੇ ਪੈਰਲਲ। ਉਹਨੇ ਜੀ। ਕਿਤਾਬ ਅਭਿਸ਼ੇਕ ਸ੍ਰੀਵਾਸਤਵ ਨੇ ਕਿਤਾਬ ਲਿਖੀ ਹੋਈ ਹੈ ਕਿ ਇਹਨਾਂ ਦਾ 10 ਸਾਲ ਦਾ ਸਫ਼ਰਨਾਮਾ, ਭ੍ਰਿਸ਼ਟਾਚਾਰ ਅੰਦੋਲਨ ਤੋਂ ਲੈ ਕੇ ਰਾਸ਼ਟਰਵਾਦ ਤੱਕ ਦਾ ਸਫ਼ਰ ਅਰਵਿੰਦ ਕੇਜਰੀਵਾਲ ਦਾ। ਉਹਦੇ 'ਚ ਹੂੰ ਅਰਵਿੰਦ ਕੇਜਰੀਵਾਲ ਦੀ ਸਾਰੀ ਅਸਲੀਅਤ ਲਿਖੀ ਹੋਈ ਹੈ। ਮੈਂ ਤਾਂ ਫੋਨ ਕੀਤਾ ਸੀਗਾ ਆਪਣੇ ਦੋਸਤਾਂ ਨੂੰ ਕਿ ਮੈਂ ਕਿਹਾ ਸੀਗਾ ਕਿ ਯਾਰ ਜੇ ਇਹ ਇੱਧਰ ਇਹਦੇ ਕਰ ਰਹੇ ਹੈ ਲਾਂਚ, ਅਰਵਿੰਦ ਕੇਜਰੀਵਾਲ ਦੀ ਚਮਚਾਗਿਰੀ ਕਰਨ ਵਾਲੀ ਕਿਤਾਬ ਨੂੰ ਲਾਂਚ ਕਰ ਰਹੇ ਹੈਗੇ ਤਾਂ ਇਹਦਾ ਅਸਲੀਅਤ ਫਰੋਲਣ ਵਾਲੀ ਕਿਤਾਬ ਦਾ ਵੀ ਲਾਂਚ ਹੋਣਾ ਚਾਹੀਦਾ। ਤੇ ਮੈਂ ਜੀ। ਹਾਂ ਕੋਸ਼ਿਸ਼ ਕਰਾਂਗਾ ਕਿ ਕੱਲ ਸ਼ਨੀਵਾਰ ਹੈ, ਸ਼ਨੀਵਾਰ ਨੂੰ ਕੱਲ ਆਪਾਂ ਅਭਿਸ਼ੇਕ ਸ੍ਰੀਵਾਸਤਵ ਦਾ ਇੰਟਰਵਿਊ ਮੈਂ ਆਪਣੇ ਦਰਸ਼ਕਾਂ ਤੱਕ, ਆਪਣੇ ਸਰੋਤਿਆਂ ਤੱਕ ਪਹੁੰਚਾਵਾਂ ਤਾਂ ਕਿ ਜੀ। ਅਰਵਿੰਦ ਕੇਜਰੀਵਾਲ ਦੀ ਅਸਲੀਅਤ ਜਾ ਸਕੇ। ਇਹਦੀ ਹੂੰ ਮਤਲਬ ਇਹ ਪੀਆਰ ਕਿਤਾਬ ਲਾਂਚ ਕਰਨਗੇ, ਆਪਾਂ ਫਿਰ ਅਸਲੀ ਕਿਤਾਬ ਲਾਂਚ ਕਰਾਂਗੇ, ਸਿੱਧੀ ਗੱਲ ਹੈ ਇਹ ਹੈ। ਜੀ। ਪੀਆਰ ਦਾ ਮੌਕਾ ਤਾਂ ਇਹ ਛੱਡਦੇ ਕਿੱਥੇ ਨੇ, ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ ਹੈ ਉਸ ਨੂੰ ਗ੍ਰੈਬ ਕਰਦੇ ਨੇ ਤੇ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਬਾਹਰ ਦਾ ਰਸਤਾ ਦਿਖਾਇਆ ਹੀ ਹੈ, ਉਹ ਰੋਜ਼ ਕਿਸੇ ਨਾ ਕਿਸੇ ਚੈਨਲ ਤੇ ਇੰਟਰਵਿਊ ਦੇ ਕੇ ਕੋਈ ਨਾ ਕੋਈ ਸੱਪ ਕੱਢੀ ਰੱਖਦਾ ਹੈ। ਕਦੀ ਕਹਿੰਦਾ ਕਿ ਮੇਰੀ ਪਤਨੀ ਦੇ ਮਾਰਨ ਤੇ ਵੀ ਇਹਨਾਂ ਨੇ ਸਿਆਸਤ ਕੀਤੀ ਹੈ, ਮੈਨੂੰ ਕਹਿੰਦੇ ਜੀ ਸੌਂਓ ਨਾ ਰਾਤ ਨੂੰ, ਕੇਜਰੀਵਾਲ ਸਾਹਿਬ ਆ ਸਕਦੇ ਨੇ, ਕਦੀ ਕਹਿੰਦੇ ਮੁੱਖ ਮੰਤਰੀ ਸਾਹਿਬ ਆ ਸਕਦੇ ਨੇ, ਤੇ ਕਦੀ ਇੱਥੇ ਢੋਲ ਵਜਾਈ ਜਾਂਦੇ ਨੇ ਕਿ ਅਸੀਂ ਤਾਂ ਆਹ ਕੁਝ ਬਦਲ ਕੇ ਰੱਖ ਦਿੱਤਾ ਹੈ, ਅਸੀਂ ਤਾਂ ਹੁਣ ਗੁਜਰਾਤ ਦੇ ਵਿੱਚ, ਬਿਹਾਰ ਦੇ ਵਿੱਚ ਜਾ ਜਾ ਕੇ ਪੰਜਾਬ ਵਾਲਾ ਮਾਡਲ ਪੇਸ਼ ਕਰੀ ਜਾਂਦੇ ਨੇ। ਪੰਜਾਬੀਆਂ ਨੂੰ ਤਾਂ ਦੀਦਾ ਨਹੀਂ ਮਾਡਲ ਹੈਗਾ ਕਿੱਥੇ ਹੈ। ਸੋ ਅੱਗੇ ਜੇਕਰ ਚੱਲੀਏ ਤਾਂ ਉਧਰ ਸਿੱਧੂ ਮੂਸੇਵਾਲਾ ਹੱਤਿਆਕਾਂਡ ਕੇਸ ਦੇ ਵਿੱਚ ਇੱਕ ਵਾਰ ਮੁੜ ਤੋਂ ਸੁਣਵਾਈ ਟਲ ਗਈ ਹੈ। ਇੱਕ ਵਾਰੀ ਪਹਿਲਾਂ ਵੀ ਸ਼ਾਇਦ ਇਦਾਂ ਦੀ ਖਬਰ ਆਈ ਸੀ ਕਿ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਹੀ ਕੋਰਟ ਦੇ ਵਿੱਚ ਨਹੀਂ ਪਹੁੰਚੇ ਸੀ, ਤੇ ਹੁਣ ਵੀ ਫੇਰ ਤੋਂ ਉਹੀ ਹੋਇਆ। ਬਿਲਕੁਲ, ਉਹਨਾਂ ਦੇ ਪਿਤਾ ਕੋਰਟ 'ਚ ਨਹੀਂ ਪਹੁੰਚੇ ਹੈਗੇ ਆ। ਹੁਣ ਅਗਲੀ ਤਾਰੀਖ 25 ਜੁਲਾਈ ਦੇ ਦਿੱਤੀ ਗਈ ਹੈਗੀ ਆ। ਦੇਖੋ, ਮੈਨੂੰ ਲੱਗਦਾ ਗਾ ਕਿ ਬਲਕੌਰ ਸਿੱਧੂ ਲਗਾਤਾਰ ਜਿਹੜੀ ਕਾਨੂੰਨੀ ਲੜਾਈ ਹੈ ਉਹ ਚੰਗੇ ਤਰੀਕੇ ਨਾਲ ਨਹੀਂ ਲੜ ਰਹੇ। ਲਗਾਤਾਰ ਸਾਨੂੰ ਲੱਗਦਾ ਰਿਹਾ ਕਿ ਹੂੰ ਇਹ ਨਾ ਉਹ ਕਿਤੇ ਪੱਖ ਰੱਖਦੇ ਨੇ, ਤਾਂ ਇਹ ਇੱਕ ਚੀਜ਼ ਹੈਗੀ ਆ। ਪਰ ਮੈਨੂੰ ਲੱਗਦਾ ਹੈਗਾ ਕਿ ਸ਼ਾਇਦ ਉਹ ਬਿਮਾਰ ਨਾ ਹੋਣ ਜਾਂ ਕੁਛ ਹੋਰ ਨਾ ਗੱਲ ਹੋਵੇ, ਜਾਂ ਫਿਰ ਜੀ। ਇਹ ਚੈੱਕ ਕਰਨਾ ਪਊਗਾ। ਪਰ ਇਹ ਤੀਜੀ ਵਾਰ ਹੋ ਰਿਹਾ ਮੈਂ 2 ਵਾਰ ਪਹਿਲਾਂ ਵੀ ਇਹ ਕਵਰ ਕਰ ਚੁੱਕਿਆ ਇਹ ਖਬਰ ਆਪਣੇ ਬੁਲੇਟਿਨ 'ਚ, ਤੇ ਹੁਣ ਅੱਜ ਮੈਂ ਇਸ ਜਿਹੜੀ ਸੁਣਵਾਈ ਸੀ ਇਹਦੇ 'ਤੇ ਮੈਂ ਨਜ਼ਰ ਰੱਖੇ ਹੋਏ ਸੀ। ਮੈਂ ਪਤਾ ਨਹੀਂ ਕੀ ਹੋਊਗਾ ਕਿਉਂਕਿ ਗਵਾਹਾਂ ਦੇ ਬਿਆਨ ਹੋਣੇ ਸ਼ੁਰੂ ਹੋ ਚੁੱਕੇ ਨੇ ਉੱਥੇ, ਜੀ। ਤੇ ਅੱਜ ਫਿਰ ਐਬਸੈਂਟ ਸੀਗੇ ਬਲਕੌਰ ਸਿੰਘ। ਹਾਲਾਂਕਿ ਚਲੋ 25 ਜੁਲਾਈ ਨੂੰ ਦੇਖਦੇ ਹਾਂ, 25 ਜੁਲਾਈ ਵੀ ਕਿਹੜੀ ਦੂਰ ਹੈ, 21 ਦਿਨ ਰਹਿ ਗਏ ਹੈਗੇ ਆ। ਉਸ ਦਿਨ 25 ਜੁਲਾਈ ਨੂੰ ਦੇਖਦੇ ਹਾਂ ਕਿ ਕਿਵੇਂ ਚੀਜ਼ਾਂ ਹੋਣਗੀਆਂ। ਹਾਲਾਂਕਿ ਜਿਹੜੇ ਸਿੱਧੂ ਮੂਸੇਵਾਲੇ ਦੇ ਜਿਹੜੇ ਦੋਸਤ ਨੇ ਉਹ ਮਤਲਬ ਖੜੇ ਉਤਰੇ ਹੈ। ਉਹ ਸਿੱਧੂ ਮੂਸੇਵਾਲੇ ਦੇ 2 ਦੋਸਤ ਆਪਣੀ ਗਵਾਹੀਆਂ ਪੂਰੀ ਕਰ ਚੁੱਕੇ ਨੇ। ਉਹ ਜਿਵੇਂ ਆਪਾਂ ਪਹਿਲਾਂ ਵੀ ਆਪਣੇ ਬੁਲੇਟਿਨਾਂ 'ਚ ਦੱਸਿਆ ਹੈ ਜੀ। ਕਿ ਜਿਹੜੇ ਸਿੱਧੂ ਮੂਸੇਵਾਲਾ ਦੇ ਦੋਸਤ ਸੀਗੇ ਉਹਨਾਂ ਨੇ ਆਪਣੀ ਗਵਾਹੀ ਪੂਰੀ ਕਰ ਦਿੱਤੀ ਹੈ, ਤੇ ਹੁਣ ਸਿਰਫ ਬਲਕੌਰ ਸਿੰਘ ਅਤੇ ਸੁਖਪਾਲ ਸਿੰਘ ਅਤੇ ਇੱਕ ਪੁਲਿਸ ਅਧਿਕਾਰੀ ਦੀ ਗਵਾਹੀ ਬਾਕੀ, ਯਾਨੀ ਕਿ 3 ਜਣਿਆਂ ਦੀ ਗਵਾਹੀ ਬਾਕੀ ਹੈ। ਤੇ ਹੁਣ ਅਗਲੀ ਡੇਟ ਮਿਲੀ ਹੈ, ਉਸ ਡੇਟ ਨੂੰ ਪਤਾ ਲੱਗੂਗਾ ਕਿ ਕਿਵੇਂ ਚੀਜ਼ਾਂ ਅੱਗੇ ਵਧਣਗੀਆਂ ਕੇਸ ਦੀਆਂ। ਜੀ। ਸੋ ਵੇਖਾਂਗੇ ਹੁਣ ਬਲਕੌਰ ਸਿੰਘ ਹੋਣੀ ਅਗਲੀ ਪੇਸ਼ੀ, ਅਗਲੀ ਜਦੋਂ ਵੀ ਪੈਂਦੀ ਹੈ ਜਾਂ ਪਈ ਹੈ ਜਿਹੜੀ ਤਰੀਕ, ਉਦੋਂ ਜਾਂਦੇ ਨੇ ਤੇ ਕੀ ਕਹਿੰਦੇ ਨੇ। ਤੇ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਕੁਲਦੀਪ ਧਾਲੀਵਾਲ ਹੋਣਾ ਬਾਰੇ ਤੁਸੀਂ ਕੱਲ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਤਾਂ ਗਏ ਸੀ ਬਣਿਆ ਤਣਿਆ ਮੰਤਰੀ ਬਣ ਕੇ, ਤੇ ਜਦੋਂ ਵਾਪਸ ਆਉਂਦੇ ਨੇ ਤਾਂ ਇਕੱਲੇ ਵਿਧਾਇਕ ਹੀ ਰਹਿ ਜਾਂਦੇ ਨੇ। ਬੇਸ਼ੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਵੱਲੋਂ ਆਪਣਾ ਪੱਖ ਤਾਂ ਰੱਖਿਆ ਗਿਆ, ਪਰ ਉਹ ਪੱਖ 'ਚ ਕਿੰਨੇ ਕੁ ਲੋਕ ਸਹਿਮਤ ਨੇ ਇਹ ਵੀ ਆਪਾਂ ਸਾਰੇ ਹੀ ਜਾਣਦੇ ਹਾਂ। ਹਰੇਕ ਬੰਦਾ ਆਪਣੇ ਪੱਧਰ ਦੇ ਉੱਪਰ ਕਿਆਫੇ ਲਾ ਰਿਹਾ ਵੀ ਕੀ ਹੋਇਆ ਹੋਊ ਏਦਾਂ ਦਾ ਕਿ ਜਿਸ ਦੇ ਵਿੱਚ ਧਾਲੀਵਾਲ ਸਾਹਿਬ ਦਾ ਨੰਬਰ ਲਾ ਦਿੱਤਾ ਜਾਂਦਾ ਹੈ ਕਿ ਭਾਈ ਤੁਹਾਡੀ ਛੁੱਟੀ ਹੈ ਮੰਤਰੀ ਪਦ ਦੇ ਅਹੁਦੇ ਤੋਂ। ਸੋ ਇਨਸਾਈਡ ਸਟੋਰੀ ਕੀ ਬਣਦੀ ਹੈ ਜੀ ਇਹਦੀ, ਜਰਾ ਤੁਸੀਂ ਜੋ ਸਮਝ ਪਾਇਓ ਚਾਨਣਾ। ਦੇਖੋ, ਕੁਲਦੀਪ ਧਾਲੀਵਾਲ ਤੁਸੀਂ ਯਾਦ ਕਰੋ ਜਦੋਂ ਸਰਕਾਰ ਬਣਦੀ ਹੈਗੀ ਆ ਤੇ ਉਹਨਾਂ ਨੂੰ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਦਾ ਡਿਪਾਰਟਮੈਂਟ ਦਿੱਤਾ ਗਿਆ, NRI ਅਫੇਅਰਸ ਦਾ ਡਿਪਾਰਟਮੈਂਟ ਦਿੱਤਾ ਗਿਆ, ਖੇਤੀਬਾੜੀ ਅਤੇ ਕਿਸਾਨ ਕਲਿਆਣ ਦਾ ਡਿਪਾਰਟਮੈਂਟ ਦਿੱਤਾ ਗਿਆ।
ਤੇ ਹੁਣ ਆਪਾਂ ਦੇਖਦੇ ਹਾਂ ਕਿ ਉਹਨਾਂ ਤੋਂ ਤਿੰਨੋਂ ਹੀ ਹੌਲੀ-ਹੌਲੀ ਕਰਕੇ ਤਿੰਨੋਂ ਹੀ ਡਿਪਾਰਟਮੈਂਟ ਖੋਲ੍ਹੇ ਗਏ ਹੈਗੇ ਆ। 2 ਵਾਰ ਪਹਿਲਾਂ ਤੇ ਤੀਜੀ ਵਾਰ ਇਸ ਵਾਰ ਤਾਂ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਹੈਗੀ ਆ। ਜੀ ਇੱਕ ਮਤਲਬ 1 ਜੂਨ 2023 ਨੂੰ ਉਹਨਾਂ ਤੋਂ ਐਗਰੀਕਲਚਰ ਮਿਨਿਸਟਰੀ ਵਾਪਸ ਲੈ ਲਈ ਗਈ ਸੀ, ਖੇਤੀਬਾੜੀ ਵਿਭਾਗ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੂੰ ਪ੍ਰਸ਼ਾਸਨਿਕ ਸੁਧਾਰ ਨਾਂ ਦਾ ਇੱਕ ਮੰਤਰਾਲੇ ਸੌਂਪ ਦਿੱਤਾ ਗਿਆ, ਜਿਹੜਾ ਕਿ ਕਿਸੇ ਕਿਸਮ ਦਾ ਮੰਤਰਾਲੇ ਹੀ ਨਹੀਂ ਸੀ। ਖੈਰ ਅੱਗੇ ਤੇ ਨਹੀਂ ਗਾ। ਹਾਂ, ਫਰਵਰੀ 2025 ਚ ਉਹਨੂੰ ਸੁਧਾਰਿਆ ਗਿਆ। ਬਾਅਦ ਚ ਉਹਨਾਂ ਜੀ ਨੂੰ NRI ਮੰਤਰੀ ਬਣਾਇਆ ਗਿਆ ਤੇ NRI ਮੰਤਰੀ ਵੀ ਹਟਾ ਦਿੱਤਾ ਗਿਆ। ਮੈਨੂੰ ਲੱਗਦਾ ਗਾ ਕਿ ਜਿਹੜਾ ਕੁਲਦੀਪ ਧਾਲੀਵਾਲ ਸੀਗਾ, ਉਹਨੇ ਇੱਕ ਜਿਹੜੀ 11,000 ਏਕੜ ਛਡਾਉਣ ਵਾਸਤੇ ਜਿਹੜੀ ਅਮੀਰਾਂ ਨੇ ਦੱਬੀ ਹੋਈ ਸੀ, ਉਹਨੂੰ ਛਡਾਉਣ ਵਾਸਤੇ ਜਿਹੜੀ ਲੜਾਈ ਛੇੜੀ, ਉਸ ਕਰਕੇ ਉਹਦਾ ਕਿਤੇ ਨਾ ਕਿਤੇ ਇਹ ਮਾਮਲਾ ਹੋਇਆ ਗਾ ਤੇ ਉਹਨੂੰ ਪਿੱਛੇ ਹਟਾਇਆ ਗਿਆ ਹੈਗਾ। ਕੁਲਦੀਪ ਧਾਲੀਵਾਲ ਦੇਖੋ ਮਾੜੀ ਮੋਟੀ ਕੋਸ਼ਿਸ਼ ਤਾਂ ਕਰਦਾ ਸੀਗਾ, ਪਰ ਉਹੀ ਹੈ ਕਿ ਉਹਨਾਂ ਨੂੰ ਯੈਸ ਮੈਨ ਚਾਹੀਦਾ ਹੁੰਦਾ ਹੈ। ਸ਼ਾਇਦ ਜਿਹੜਾ 11,000 ਏਕੜ 11,000 ਏਕੜ ਜਿਹੜੀ ਜ਼ਮੀਨ ਹੈ ਉਹਨੂੰ ਛਡਾਉਣ ਦੀ ਜਿਹੜੀ ਕੁਲਦੀਪ ਧਾਲੀਵਾਲ ਨੇ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਹੀ ਕੁਲਦੀਪ ਧਾਲੀਵਾਲ ਦਾ ਜਾਣਾ ਤੈਅ ਹੋ ਚੁੱਕਿਆ ਸੀਗਾ। ਤੇ ਹੁਣ ਜੇ ਕੇਜਰੀਵਾਲ ਵਾਸਤੇ ਜਿਹਦੀ ਰਾਜ ਸਭਾ ਛਡਾਈ ਗਈ ਹੈਗੀ ਆ, ਉਹਨੂੰ ਵੀ ਤਾਂ ਮੰਤਰੀ ਬਣਾਉਣਾ ਸੀ ਸੰਜੀਵ ਅਰੋੜਾ। ਮੈਨੂੰ ਲੱਗਦਾ ਵਾ ਕਿ ਸੰਜੀਵ ਅਰੋੜੇ ਨੂੰ ਇਹ ਤੋਂ ਅੱਗੇ ਰੱਖਣ ਵਾਸਤੇ ਹੀ ਇਹ ਸਾਰਾ ਕੁਝ ਕੀਤਾ ਗਿਆ ਹੈ। ਜੀ। ਸੋ ਉਧਰ ਕਾਂਗਰਸ ਦੇ ਹਾਲ ਤੇ ਵੀ ਜੇਕਰ ਆਪਾਂ ਚਾਨਣਾ ਪਾ ਦਈਏ ਤੇ MP ਜਿਹੜੇ ਨੇ ਸੁਖਜਿੰਦਰ ਰੰਧਾਵਾ ਹੁਣੀ, ਉਹ ਕਹਿੰਦੇ ਵੀ ਭਾਈ ਪਹਿਲਾਂ ਕਾਂਗਰਸ ਨੂੰ ਜਿਤਾਓ। ਇਹ ਜਿਹੜੀ CM ਮੁੱਖ ਮੰਤਰੀ ਬਣਨ ਦੀ ਕਾਹਲੀ ਹੈ, ਇਹ ਪਾਰਟੀ ਨੂੰ ਵੀ ਨਾਲ ਹੀ ਲੈ ਡੁੱਬੂਗੀ। ਤੇ ਲੁਧਿਆਣਾ 'ਚ ਜਿਹੜੀ ਇਹਨਾਂ ਦੀ ਹਾਰ ਹੋਈ ਹੈ, ਉਸ ਤੋਂ ਬਾਅਦ ਲਗਾਤਾਰ ਗੜਬੜ ਹੀ ਚੱਲ ਰਹੀ ਹੈ ਕਾਂਗਰਸ ਦੇ ਅੰਦਰ। ਇਹ ਦੇਖੋ, ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੇ ਧੜੇਬੰਦੀ ਹੋ ਚੁੱਕੀ ਹੈ ਕਾਂਗਰਸ 'ਚ। ਇੱਕ ਪਾਸੇ CM ਚੰਨੀ ਦਾ ਧੜਾ ਹੈਗਾ, ਪ੍ਰਗਟ ਹੋਣਾ ਦਾ, ਆਸ਼ੂ ਹੋਣਾ ਦਾ ਧੜਾ ਹੈਗਾ, ਦੂਜੇ ਪਾਸੇ ਸੁਖਜਿੰਦਰ ਰੰਧਾਵਾ ਹੋਰੀ ਹੈਗੇ ਆ, ਪ੍ਰਤਾਪ ਬਾਜਵਾ, ਰਾਜਾ ਵੜਿੰਗ, ਸਾਰੇ ਹੀ ਆਪਣੀ ਆਪਣੀ ਢੋਲ ਵਜਾਈ ਜਾਂਦੇ ਨੇ। ਸਾਰਿਆਂ ਨੂੰ ਲੱਗਦਾ ਗਾ ਕਿ ਬਸ ਲੈ, ਸਰਕਾਰ ਤਾਂ ਸਾਡੇ ਵੱਟ 'ਤੇ ਪਈ ਹੈ ਤੇ ਅਸੀਂ ਮੁੱਖ ਮੰਤਰੀ ਬਣੇ ਪਏ ਹਾਂ। ਰੋਜ਼ ਰਾਤੀ ਮੁੱਖ ਮੰਤਰੀ ਬਣ ਕੇ ਸੌਂਦੇ ਨੇ ਅਗਲੇ, ਹਰ ਰੋਜ਼ ਮੁੱਖ ਮੰਤਰੀ ਬਣ ਕੇ ਸੌਂਦੇ ਨੇ। ਮੈਨੂੰ ਲੱਗਦਾ ਗਾ ਕਿ ਇਸੇ ਕਰਕੇ ਇਹ ਮਾਮਲਾ ਚੱਲ ਰਿਹਾ ਹੈ। ਹਾਲਾਂਕਿ ਜਿਹੜਾ ਸੁਖਜਿੰਦਰ ਰੰਧਾਵਾ ਨੇ ਇਹ ਟਵੀਟ ਕੀਤਾ, ਇਹਦੇ ਨਾਲ ਤਾਂ ਇਹ ਕਨਫਰਮ ਹੋ ਚੁੱਕਿਆ ਕਿ ਹਾਂ, ਕਾਂਗਰਸ 'ਚ ਅੰਦਰੂਨੀ ਗੁੱਟਬਾਜੀ ਹੈਗੀ ਆ। ਉੱਦਾਂ ਹੈਗੀ ਵੀ ਆ, ਪਰ ਉਹਨਾਂ ਨੇ ਤਾਂ ਕਨਫਰਮ ਕਰਤਾ ਆਪਣੇ ਆਪ ਹੀ। ਮੈਨੂੰ ਲੱਗਦਾ ਗਾ ਕਿ ਕਾਂਗਰਸ ਨੂੰ ਬਹੁਤ ਝਟਕੇ ਲੱਗ ਸਕਦੇ ਨੇ ਜੇ ਇਹ ਆਪਸ 'ਚ ਲੜੀ ਗਏ, ਤਾਂ ਇਹਨਾਂ ਦਾ ਬਣਨਾ ਕੁਛ ਨਹੀਂ। ਜੇ ਇਹ ਵੱਡਾ ਸਵਾਲ ਹੈ, ਠੀਕ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕ ਤੰਗ ਨੇ, ਪਰ ਸਾਹਮਣੇ 2 ਪਾਰਟੀਆਂ ਦਿਖਦੀਆਂ ਨੇ, ਅਕਾਲੀ ਦਲ ਤੇ ਕਾਂਗਰਸ। ਜੀ ਅਕਾਲੀ ਦਲ 'ਚ ਵੀ ਆਪਾਂ ਨੂੰ ਪਤਾ ਹੈ ਕਿ ਫੁੱਟ ਪਈ ਹੋਈ ਹੈ। ਉੱਧਰ ਸੁਧਾਰ ਲਹਿਰ ਵਾਲੇ ਅੱਡ ਫਿਰਦੇ ਨੇ, ਇੱਧਰ ਸੁਖਬੀਰ ਬਾਦਲ ਹੋਰੀ ਅੱਡ ਫਿਰਦੇ ਨੇ, ਤੇ ਕਾਂਗਰਸ 'ਚ ਵੀ ਗੁੱਟਬਾਜੀ ਹੈਗੀ ਆ। ਇਹਦਾ ਫਾਇਦਾ ਕਿਹਨੂੰ ਹੋਣਾ, ਇਹ ਦੇਖਿਓ ਜੇ ਤੁਸੀਂ। ਜੇ ਇਹ ਜਿਹੜੇ ਆਪੋਜੀਸ਼ਨ ਪਾਰਟੀਆਂ ਹੈਗੀਆਂ, ਇਹ ਆਪਸ 'ਚ ਲੜਦੀਆਂ ਰਹੀਆਂ, ਤਾਂ ਕੀ ਪਤਾ ਕੌਣ ਬਾਜੀ ਮਾਰ ਜੂ। ਜਿਹੜਾ ਅਮਿਤ ਸ਼ਾਹ ਦੀ ਥਿਓਰੀ ਹੈ ਨਾ ਪੰਜਾਬ ਬਾਰੇ, ਕਿ ਇਹਨਾਂ ਨੂੰ ਆਪਸ 'ਚ ਲੜਨ ਦਿਓ, ਅਸੀਂ ਆਪਣੀ BJP ਆਪਣੀ ਸੀਟਾਂ ਕੱਢੂਗੀ, 30 ਸੀਟਾਂ ਕੱਢੂਗੀ, ਬਾਅਦ 'ਚ ਸਾਰੇ ਜਿਹੜੇ ਮਾਤਾ ਦੇ ਮਾਲ ਹੈਗੇ, ਇਹਨਾਂ ਨੂੰ ਮਾਤਾ ਦਾ ਮਾਲ ਦੱਸਦਾ ਹੁੰਦਾ। ਮਾਤਾ ਦਾ ਮਾਲ ਹੁੰਦਾ ਫਰੀ ਦਾ ਮਾਲ ਬੇਸਿਕਲੀ। ਇਹ ਜਿਹੜੇ ਫਿਰ ਰਹੇ ਨੇ ਉਹੀ ਬਣੇ ਘੈਂਟ, ਇਹਨਾਂ ਨੂੰ ਬਾਅਦ 'ਚ ਅਸੀਂ ਇਕੱਠੇ ਕਰਾਂਗੇ ਤੇ ਅਸੀਂ ਸਰਕਾਰ ਬਣਾਵਾਂਗੇ। ਅਮਿਤ ਸ਼ਾਹ ਦੀ ਥਿਓਰੀ ਹੈ ਇਹ। ਹੋ ਸਕਦਾ ਗਾ ਇਹ ਇੰਨੇ ਘੱਟ ਕੈਲੀਬਰ ਦੇ ਆਗੂ ਪੰਜਾਬ ਦੇ, ਜਿਨ੍ਹਾਂ ਨੂੰ ਮਤਲਬ ਮੁਫਤ 'ਚ ਵਿਧਾਇਕੀਆਂ ਮਿਲੀਆਂ ਹੋਈਆਂ ਨੇ, ਮੁਫਤ 'ਚ CM ਦੀ ਰੇਸ 'ਚ ਅੱਗੇ ਆਏ ਹੋਏ ਨੇ, ਠੀਕ ਹੈ। ਇਹਨਾਂ ਨਾਲ ਹੋਣੀ ਬੁਰੀ ਹੈ। ਹੁਣ ਰਾਜਾ ਵੜਿੰਗ ਦਾ ਕੀ ਸਟਰਗਲ ਹੈ ਦੱਸ, ਉਹ ਵੀ CM ਬਣ ਕੇ ਸੌਂਦਾ ਗਾ। ਹਾਂ ਜੀ। ਉਹ ਤਾਂ ਕਹਿੰਦੇ ਨੇ ਮੈਂ ਦਸਤਾਰ ਹੀ ਇਸ ਕਰਕੇ ਸਜਾਉਣੀ ਸ਼ੁਰੂ ਕੀਤੀ ਹੈ ਕਿ ਮੋਨਾ ਬੰਦਾ ਚੰਗਾ ਨਹੀਂ ਲੱਗਦਾ ਪੰਜਾਬ ਦਾ ਮੁੱਖ ਮੰਤਰੀ। ਦੱਸੋ ਹੂੰ, ਹੈਂ, ਜਿਹੜਾ ਬੰਦਾ ਸ਼ਰੇਆਮ ਇੰਦਰਾ ਗਾਂਧੀ ਨੂੰ ਆਪਣੀ ਮਾਂ ਆਖਦਾ ਹੋਵੇ, ਕਮਲ ਨਾਥ ਦੇ ਸਟੇਜ ਤੇ ਜਾ ਕੇ ਰੋਂਦਾ ਹੋਵੇ, ਉਹਨੂੰ ਪੰਜਾਬ ਮੁੱਖ ਮੰਤਰੀ ਮੰਨ ਲੂਗਾ ਗੁਰਪ੍ਰੀਤ? ਜੀ। ਇੰਨਾ ਘਟੀਆ ਬੰਦਾ, ਦੱਸੋ। ਸੋ ਇਹ ਤਾਂ ਹਾਲ ਹੈ ਇਹਨਾਂ ਦਾ। ਤੇ ਇਹਨਾਂ ਦੇ ਵੀ 2 ਪੱਖ ਨੇ ਜੀ, ਹਰੇਕ ਬੰਦੇ ਦੇ। ਜਦੋਂ ਤਾਂ ਦੇਸ਼ ਵਾਲੇ ਪਾਸੇ ਖੜਨਾ ਹੁੰਦਾ ਹੈ ਇਹਨਾਂ ਨੇ, ਫੇਰ ਤਾਂ ਕਰਦੇ ਨੇ ਇਹੋ ਜਿਹੀਆਂ ਵੱਡੀਆਂ ਵੱਡੀਆਂ ਗੱਲਾਂ, ਮਿੰਟ ਨਹੀਂ ਲਾਉਂਦੇ। ਕਦੀ ਕਿਸੇ ਨੂੰ ਮਾਂ ਤੇ ਕਿਸੇ ਨੂੰ ਪਾਪਾ ਬਣਾ ਲੈਂਦੇ ਨੇ, ਤੇ ਜਦੋਂ ਪੰਜਾਬ ਚ ਆਉਂਦੇ ਨੇ ਫਿਰ ਉਸ ਤੋਂ ਉਲਟ ਵੀ ਚੱਲ ਲੈਂਦੇ ਨੇ ਕਿ ਨਾ ਅਸੀਂ ਕਦੋਂ ਇਹੋ ਜਿਹਾ ਬਿਆਨ ਦਿੱਤਾ, ਅਸੀਂ ਕਦੋਂ ਇਹ ਗੱਲ ਕਹੀ ਹੈ। ਉਸਲੇ ਫਿਰ ਸਪਸ਼ਟ ਐਨ ਵਿਚਾਰਧਾਰਾ ਇਹਨਾਂ ਦੀ ਬਦਲ ਜਾਂਦੀ ਹੈ। ਸੋ ਚਲੋ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ। ਗੱਲ ਵਿਕਰਮ ਮਜੀਠੀਆ ਦੇ ਕੇਸ ਦੀ ਕਰਦੇ ਹਾਂ। ਕਹਿੰਦੇ NCB ਦੀ ਤਕਰੀਬਨ ਐਂਟਰੀ ਹੋ ਚੁੱਕੀ ਹੈ। ਦਿੱਲੀ ਤੇ ਸ਼ਿਮਲਾ ਵਾਲੇ ਜਿਹੜੀ ਇਹਨਾਂ ਦੀ ਜਾਇਦਾਦ ਹੈ, ਪ੍ਰਾਪਰਟੀ ਹੈ, ਉਸ ਦੇ ਵਿੱਚ ਜਾਂਚ ਹੁਣ ਤੇਜ਼ ਹੋਊਗੀ।
ਬਿਲਕੁਲ ਉਹਨਾਂ ਦੀ ਜਿਹੜੀ ਸ਼ਿਮਲਾ ਅਤੇ ਦਿੱਲੀ 'ਚ ਜਿਹੜੀ ਪ੍ਰਾਪਰਟੀ ਹੈ ਉਹਦੀ ਜਾਂਚ ਤੇਜ਼ ਹੋ ਚੁੱਕੀ ਹੈ, ਅਤੇ ਜਿਹੜਾ ਆਪਾਂ ਕਹਿ ਲਈਏ ਕਿ ਰਿਮਾਂਡ ਇਹਨਾਂ ਦਾ ਵਧਾਇਆ ਗਿਆ ਹੈ, ਸ਼ਾਇਦ ਉਹ ਇਸੇ ਕਰਕੇ ਵਧਾਇਆ ਗਿਆ ਹੈਗਾ ਕਿਉਂਕਿ ਕੱਲ੍ਹ ਵੀ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਸੀ, ਅਤੇ ਅੱਜ ਵੀ ਰਾਹਤ ਕੋਈ ਮਿਲੀ ਨਹੀਂ ਇਹਨਾਂ ਨੂੰ, ਅਤੇ ਅੱਜ ਹੋਰ ਐਕਸਟੈਂਡਿਡ ਸੁਣਵਾਈ ਸੀ, ਅਤੇ ਹੁਣ ਦੁਬਾਰੇ ਤੋਂ ਇਹਨਾਂ ਨੂੰ ਮੈਨੂੰ ਲੱਗਦਾ ਗਾ ਕਿ 8 ਜੁਲਾਈ ਨੂੰ ਨਵੀਂ ਐਪਲੀਕੇਸ਼ਨ ਤਿਆਰ ਕਰਨੀ ਪਊਗੀ ਇਹਨਾਂ ਨੂੰ, ਅਤੇ ਦੁਬਾਰੇ ਤੋਂ 8 ਜੁਲਾਈ ਨੂੰ ਜਿਹੜੀ ਸੁਣਵਾਈ ਹੋਣੀ ਹੈ ਉਹਦੇ 'ਚ ਦੇਖਦੇ ਹਾਂ ਕੀ ਬਣਦਾ ਹੈ। ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਤਾਂ ਚੱਲ ਹੀ ਰਹੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਕੋਰਟ ਨੇ ਵੀ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਹੈ। ਜਿਹੜਾ ਮੁੱਖ ਮੰਤਰੀ ਦਾ PS ਸੀਗਾ ਉਹਨੇ ਇਹਦੇ 'ਤੇ ਮਾਨਹਾਨੀ ਦਾ ਕੇਸ ਕੀਤਾ ਸੀਗਾ, ਜਿਹਨੂੰ ਰਾਜਵੀਰ ਸਿੰਘ ਕਹਿੰਦੇ ਆ, ਭਗਵੰਤ ਮਾਨ ਦਾ ਜਿਹੜਾ PA ਹੈ, ਉਹਨੇ ਕਿਹਾ ਸੀਗਾ ਕਿ ਜਿਹੜਾ ਅਕਾਲੀ ਦਲ ਦੇ ਆਗੂ ਹੈ ਮਜੀਠੀਆ, ਉਹ ਲਗਾਤਾਰ ਉਹਨਾਂ 'ਤੇ ਉਲਟੇ ਸਿੱਧੇ ਆਰੋਪ ਲਾ ਰਹੇ ਨੇ, ਅਤੇ ਅੱਜ ਚੰਡੀਗੜ੍ਹ ਹਾਈ ਕੋਰਟ ਨੇ ਉਹ 'ਤੇ ਵੀ ਇਹਨੂੰ ਨੋਟਿਸ ਭੇਜ ਦਿੱਤਾ ਗਿਆ, ਯਾਨੀ ਕਿ ਮਜੀਠੀਆ ਦੀ ਮੁਸ਼ਕਲਾਂ ਵੱਧ ਰਹੀਆਂ ਨੇ, ਕਿਤੇ NCB ਦੀ ਐਂਟਰੀ ਹੋ ਜਾਂਦੀ ਹੈ, ਕਿਤੇ ਪੁਰਾਣੇ ਮਾਮਲਿਆਂ 'ਚ ਉਹਨੂੰ ਨੋਟਿਸ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਤੇ ਉਹਦੀ ਦਿੱਲੀ ਅਤੇ ਸ਼ਿਮਲੇ ਦੀ ਪ੍ਰਾਪਰਟੀ ਫਰੋਲਣ ਦੀ ਗੱਲ ਸ਼ੁਰੂ ਹੋ ਜਾਂਦੀ ਹੈ, ਕਿਤੇ ਉਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲਦੀ ਹੈ। ਤਾਂ ਹੁਣ ਤਾਂ 8 ਜੁਲਾਈ ਦਾ ਵੇਟ ਕਰੋ, ਕੀ ਪਤਾ ਉਹਨੂੰ ਕੋਈ ਰਾਹਤ ਮਿਲੇ, ਨਹੀਂ ਤਾਂ ਫਿਰ ਉਹਦੀਆਂ ਮੁਸ਼ਕਲਾਂ ਤਾਂ ਵੱਧਦੀਆਂ ਹੀ ਜਾ ਰਹੀਆਂ ਨੇ। ਜੀ, ਸੋ ਵੇਖਾਂਗੇ ਬਣਦਾ ਕੀ ਹੈ। ਅੰਤ 'ਚ ਤੇਜ਼ੀ ਦੇ ਨਾਲ ਇਸ ਖਬਰ ਤੇ ਵੀ ਚਾਨਣਾ ਪਾ ਦਿਓ, ਜਿਹੜਾ ਪਤਾ ਲੱਗ ਰਿਹਾ ਕਿ ਜਿਹੜੇ ਸਾਬਕਾ CM ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ, ਇਹ ਕਿਹੜੇ ਸਾਬਕਾ CM ਦੀ ਗੱਲ ਹੋ ਰਹੀ ਹੈ? ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉਲਟ ਇੱਕ ਪਟੀਸ਼ਨ ਪਾਈ ਗਈ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ, ਜਿਹਦੇ 'ਚ ਜਿਹੜੇ BJP ਦੇ ਆਗੂ ਅਤੇ ਵਕੀਲ ਹੈਗੇ ਗੌਰਵ ਲੁਥਰਾ, ਉਹਨਾਂ ਨੇ ਇਹ ਕਿਹਾ ਸੀਗਾ ਕਿ ਚੰਨੀ ਨੇ ਆਪਣੀ ਸਾਰੀ ਜਾਣਕਾਰੀਆਂ ਲੁਕੋਈਆਂ ਹੈਗੀਆਂ ਜਲੰਧਰ ਵਾਲੇ ਚੋਣ ਦੌਰਾਨ, ਅਤੇ ਚੋਣਾਂ ਦੇ ਖਰਚੇ ਦਾ ਵੀ ਸਹੀ ਬਿਊਰਾ ਨਹੀਂ ਦੱਸਿਆ ਹੈਗਾ, ਇਸ ਕਰਕੇ ਇਹਨਾਂ ਦੀ ਸਦੱਸਿਅਤਾ ਰੱਦ ਕੀਤੀ ਜਾਵੇ, ਯਾਨੀ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ, ਮੈਂਬਰ ਆਫ ਪਾਰਲੀਮੈਂਟ ਬਣੇ ਹੋਏ ਨੇ, ਉਹ ਰੱਦ ਕੀਤੀ ਜਾਵੇ। ਇਹਦੇ 'ਤੇ ਹਾਈ ਕੋਰਟ ਨੇ ਉਸ ਵਕੀਲ ਨੂੰ ਫਟਕਾਰਿਆ ਹੈਗਾ ਅਤੇ ਕਿਹਾ ਹੈਗਾ ਕਿ ਤੁਸੀਂ ਬਿਨਾਂ ਆਧਾਰਾਂ 'ਤੇ ਇੱਥੇ ਆ ਗਏ ਹੋ ਅਤੇ ਭੱਜੋ ਇੱਥੋਂ, ਅਤੇ ਚੰਨੀ ਦੀ ਜਿਹੜੀ ਸਦੱਸਿਅਤਾ ਉਹ ਬਣੀ ਰਹੂਗੀ। ਜੀ, ਸੋ ਇਸੇ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਲਾਉਂਦੇ ਆ ਵਿਰਾਮ। ਸੋ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ।